ਭਾਈ ਦਾਦਾ ਮਰ ਗਿਆ ਤਾਂ ਸਗਾ ਦਾਦਾ ਤੇ ਕਜੇ ਨੂੰ ਕਹਿੰਦਾ ਇੱਕੋ ਜਿਹੀ ਡਰੈਸਿੰਗ ਕਰੀਏ। ਗੱਲ ਫਿਰ ਉੱਥੇ ਹੀ ਆ ਗਈ, ਦੇ ਜਵਾਬ ਘੱਟੇ ਚੋਂ ਪਰੋਣੇ ਨਗਾਉਣ ਵਾਲੇ ਆਏ। ਇਹਦਾ ਇੱਕ ਭਰਾ ਟੁੰਡਾ ਸੀ, ਉਹਨੇ ਬਾਂਹ ਤੇ ਕਾਂਡੀ ਬੰਨੀ ਚਪੇੜਾ ਮਾਰਨਾ। ਜਿਹਦੇ ਨਾਲ ਡਰਮਾਂ ਚੋਂ ਤੇਲ ਨਹੀਂ ਕੱਢੀਦਾ ਉਹਦੇ ਨਾਲ ਸਾਲਣ ਪਾ ਤਾਂ ਜੀ ਇੰਨਾ ਸ਼ੋਰਾ ਕਰ ਲਿਆ ਤਾਂ ਆਪਾਂ ਬਾਹਰ ਬੈਠਾ ਕਹਤਾ ਨਿੱਗਾ ਤਾਂ ਸ਼ਾਲਾ ਉਹਦੀ ਸਾਲਣ ਪਾ ਦੇ। अस्सलाम वालेकुम नाज़रीन, टी टाइम में खुश आमदीद। 7 ठीक है जी, 6 ਆ 3 ਤੇ 3 6 ਤੇ ਮੈਂ ਨਹੀਂ, ਤੁਸੀਂ ਤੇ ਉਸਤਾਦ ਜੀ ਤੁਸੀਂ ਸੱਤਾਂ ਨੂੰ ਵੀ ਸਭ ਮੈਂ ਨਹੀਂ ਤਾਂ ਕੌਣ ਬੇ। ਖੈਰ ਉਹ ਹੋਵੇ। ਆਪਾਂ ਸ਼ੋਅ ਨਹੀਂ ਸੀ ਕੀਤਾ ਬਿਜਲੀ ਵਾਲਾ, ਹਾਂਜੀ ਬਿੱਲਾਂ ਵਾਲਾ ਆਹੋ ਜੀ, ਉਹਦੇ ਕਮੈਂਟਸ ਪੜ੍ਹੇ ਨੇ? ਨਹੀਂ ਨਹੀਂ ਪੜ੍ਹੇ? ਨਹੀਂ ਦੱਸੋ ਜ਼ਰਾ। ਪੜ੍ਹ ਲੈਣਾ ਸੀ, ਪੜ੍ਹ ਲਾ ਨਾ। ਪੜੇ ਹਾਂ ਹਾਂ ਪੜ੍ਹੇ ਆ ਨਾ ਤੂੰ, ਆ ਡਰਾਮੇ ਕਰ ਰਹੇ। ਇਹਨਾਂ ਕੀ ਚਾਹਤੀ? ਭੈਣ ਉਹਨਾਂ ਨੇ ਕਿਹਾ ਵਾ ਕਿ ਤੁਸੀਂ ਮੋਹਸਿਨ ਨਕਵੀ ਦੇ ਪਿੱਠੂ ਬਣ ਕੇ ਇਹ ਕਰ ਰਹੇ ਹੋ, ਉਹਨਾਂ ਨੂੰ ਡਿਫੈਂਡ ਕਰ ਰਹੇ ਹੋ, ਮੋਹਸਿਨ ਨਕਵੀ ਨੂੰ ਇਦਾਂ ਕਰ ਰਹੇ ਹੋ, ਮੁਲਕ ਨੂੰ ਲੁੱਟ ਕੇ ਖਾ ਗਿਆ, ਉਹਨੇ ਫਲਾਣਾ ਕਰ ਲਿਆ, ਢੀਂਗਰੇ ਕਰ ਲਿਆ, ਤੂੰ ਨਾਲ ਰਲਿਆ ਉਹਨਾਂ ਦੇ, ਤੂੰ ਤੇ ਮੋਹਸਿਨ ਨਕਵੀ ਇੱਕ ਜੇ ਦੋਵੇਂ, ਠੀਕ ਹੈ, ਤੂੰ ਤੇ ਮਤਲਬ ਮੋਹਸਿਨ ਨਕਵੀ ਇਕੱਠੇ ਸੁਬਾਹ ਸ਼ਾਮ ਫਿਰਦੇ ਹੋ ਤੁਸੀਂ, ਤੁਹਾਡਾ ਦੋਵਾਂ ਦਾ ਇੱਕੋ ਹੀ ਹਿਸਾਬ ਆ, ਜਿੰਨਾ ਉਹਦਾ ਕਸੂਰ ਆ ਓਨਾ ਹੀ ਤੇਰਾ ਕਸੂਰ ਆ, ਯਾਨੀ ਤੁਸੀਂ ਸਲਾਹ ਮਸ਼ਵਰੇ ਨਾਲ ਕੰਮ ਕਰਦੇ ਹੋ। ਯਾਨੀ ਮੋਹਸਿਨ ਨਕਵੀ ਤੈਨੂੰ ਫੋਨ ਕਰਦਾ ਕਿ ਜਾਨੀ ਮੈਂ ਇਦਾਂ ਮੁਲਕ ਦਾ ਬੇੜਾ ਗਰਕ ਕਰਨ ਲੱਗਾ, ਤੇਰੀ ਇਜਾਜ਼ਤ ਆ, ਤੂੰ ਉਹਨੂੰ ਇਜਾਜ਼ਤ ਦੇਣਾ ਵਾ, ਫਿਰ ਮੋਹਸਿਨ ਨਕਵੀ ਕਰਦਾ ਵਾ, ਤੇ ਤੈਨੂੰ ਵੀ ਕੋਈ ਗੱਲਬਾਤ ਹੋਵੇ ਤੇ ਇਦਾਂ ਦੇ ਇੱਕ ਕਰੈਕਟਰ ਕਹਿੰਦਾ ਉਹ ਆਪਣੀ ਫੈਮਿਲੀ ਦੁਬਈ ਲੈ ਗਿਆ, ਤੂੰ ਵੀ ਬਹੁਤ ਦੁਬਈ ਜਾ ਰਿਹਾ, ਇਹ ਤੁਹਾਡੀ ਕੋਈ ਗੇਮ ਆ। ਹਾਏ ਹਾਏ ਵਾਹ ਕਲੈਪ ਹੋ ਰਿਹਾ ਤੇ ਕਮ ਅਜ਼ ਕਮ ਉਸ ਬੰਦੇ ਦੇ 3-4 ਚੈਨਲ ਨੇ ਤੇ ਕਮ ਅਜ਼ ਕਮ ਕੋਈ 15-20-25 ਹਜ਼ਾਰ ਬੰਦਾ ਉੱਥੇ ਜੌਬ ਕਰਦਾ। ਉਹਨਾਂ ਚੋਂ ਬਹੁਤ ਸਾਰੇ ਪੀਟੀਆਈ ਦੇ ਨੇ, ਬਹੁਤ ਸਾਰੇ ਨੂਨ ਲੀਗ ਦੇ ਨੇ, ਬਹੁਤ ਸਾਰੇ ਪੀਪੀ ਦੇ ਨੇ, ਬਹੁਤ ਸਾਰੇ ਐਲਏਦੀਸ ਨੇ, ਬਹੁਤ ਸੁੰਨੀ ਨੇ, ਬਹੁਤ ਐਲਏ ਤਸ਼ੀ ਨੇ, ਬਹੁਤ ਦਿਓਬੰਦੀ ਨੇ। ਕਿਸੇ ਨੂੰ ਕਿਸੇ ਨਾਲ ਗਰਜ ਨਹੀਂ। ਉਹਨਾਂ ਨੂੰ ਇੱਕ ਡਿਊਟੀ ਲੱਗੀ ਆ, ਉਹ ਕੰਮ ਕਰਦੇ ਆ ਤੇ ਆ ਜਾਂਦੇ। ਸੇਮ ਸਾਡਾ ਵੀ ਇਹੀ ਹਿਸਾਬ ਆ। ਉਹਨਾਂ ਨੇ ਮੈਨੂੰ ਇੰਜ, ਮੈਂ ਤੇ ਮੋਹਸਿਨ ਨਕਵੀ ਆ ਜੀ ਜਿਵੇਂ ਟਿੱਚ ਬਟਨਾਂ ਦੀ ਜੋੜੀ ਕਰ ਦਿੰਦੇ। ਨਾਲੇ ਉਸਤਾਦ ਜੀ ਉਹ ਤੇ ਆਪਾਂ ਫਿਲਮ ਤੇ ਕੀਤਾ ਵਾ ਬਿੱਲਾ ਵਾਲਾ, ਤੁਸੀਂ ਮੈਨੂੰ ਕਹਿੰਦੇ ਸਾਡੇ ਜ਼ੇਨ 'ਚ ਇੱਕ ਵਾਰੀ ਵੀ ਨਹੀਂ, ਪੂਰਾ ਵੀ ਨਹੀਂ ਹੈ। ਉਸ ਤੋਂ ਬਾਅਦ ਮੈਂ ਕਿਹਾ ਵੀ ਖੁਦਾ ਦੀ ਕਸਮ ਹੈ, ਬਸ ਅੱਲਾ ਉਹਨੂੰ ਬਰਬਾਦ ਕਰੇ ਜਿਹਦੇ ਜ਼ੇਨ 'ਚ ਵੀ ਹੋਵੇ ਕਿ ਬਈ ਮੋਹਸਿਨ ਨਕਵੀ ਦੀ ਮੈਂ ਕੋਈ ਸਾਈਡ ਲੈਣੀ, ਜਾਂ ਮੈਂ ਜੋ ਕਰ ਰਿਹਾ ਇਹਦੇ ਪਿੱਛੇ। ਉਹਨਾਂ ਨੇ ਦੱਸਿਆ ਕਿ ਇਹ ਜੋ ਤੂੰ ਕਰ ਰਿਹਾ ਇਹਦੇ ਪਿੱਛੇ ਇਹ ਸੀ, ਯਾਨੀ ਉਹ ਕਿੰਨੇ ਪਹੁੰਚੇ ਬਜ਼ੁਰਗ ਹੋਏ ਨੇ ਸਾਰੇ ਦੇ ਹਿਸਾਬ ਨਾਲ, ਐਡੇ ਲੰਮੇ ਮੈਸੇਜ ਉਹਨਾਂ ਨੇ ਕਰ ਦਿੱਤੇ। ਨਹੀਂ ਐਸਾ ਕੋਈ ਨਹੀਂ ਸੀ, ਐਸੀ ਉੱਥੇ ਬਹਿ ਕੇ ਸਕ੍ਰਿਪਟ ਬਣਾ ਕੇ ਔਰ ਐਸੀ ਵਿੱਚ ਕਈਆਂ ਨੇ ਮਤਲਬ ਗਲੀਜ਼ ਗੱਲਾਂ ਕੀਤੀਆਂ ਨੇ, ਮਤਲਬ ਮੇਰੇ ਪਰਸਨਲ ਅਟੈਕ। ਇਹਦੀਆਂ 5 ਬੁੱਢੀਆਂ, ਇਹਦੇ ਜੀ 4 ਇਹਦੀ ਫੋਰਚੂਨਰ ਦਾ ਘਰ ਬਣਿਆ ਜੀ, ਇਹਦੀਆਂ 5 ਇਹਨੇ ਵਿਆਹ ਕੀਤੇ ਨੇ, ਜਿਹਦੀ ਬੁੱਢੀ 6ਵੀਂ ਕਰਨ ਲੱਗਾ ਜੀ। ਇਸ ਕਿਸਮ ਦੀ ਬੇਗੈਰਤੀ ਵੀ ਕੀਤੀ, ਔਰ ਪੜ੍ਹੇ ਲਿਖਿਆ ਨੇ ਇੰਗਲਿਸ਼ 'ਚ। ਤੇ ਉਤੋਂ ਉਹਨੂੰ ਮੈਨੂੰ ਇੱਕ ਜਣਾ ਮੈਨੂੰ ਕਹਿ ਰਿਹਾ ਕਿ ਅਸਲ 'ਚ ਨਾ ਇਹਦੀ ਤਾਲੀਮ ਘੱਟ ਆ ਨਾ। ਮੈਂ ਕਿਹਾ ਮੈਂ ਐਸੀ ਤਾਲੀਮ ਤੇ ਭੇਜਦਾ ਜਿਹੜੀ ਤੇਰੇ ਵਰਗੀ ਹੈ। ਮੈਂ ਕਿਹਾ ਮੈਨੂੰ ਅੱਜ ਪਹਿਲੀ ਵਾਰੀ ਖੁਸ਼ੀ ਹੋਈ ਹੈ ਕਿ ਮੈਂ ਪੜ੍ਹਿਆ ਲਿਖਿਆ ਨਹੀਂ। ਜੇ ਪੜ੍ਹਿਆ ਲਿਖਿਆ ਤੂੰ ਨਾ ਤੇ ਫਿਰ ਐਸੀ ਪੜ੍ਹਾਈ ਤੇ। ਉਸਤਾਦ ਜੀ ਇੱਕ ਕਰੈਕਟਰ ਯਾਰ 6 ਇੱਕ ਸ਼ਖਸੀਅਤ 6-7 ਸਾਲ ਨਹੀਂ ਯਾਰ ਗੱਲ ਇਹ ਹੈ ਨਾ, ਕਢਾ ਰਹੇ ਗੱਲ ਇਹ ਹੈ ਨਾ। ਅੱਛਾ ਹੁਣ ਥੱਲੇ ਦੂਸਰੀ ਫਿਰ ਸਾਡੇ ਦੂਜੇ ਵੀ ਤੇ ਹੈਗੇ ਨੇ ਨਾ। ਹਾਂਜੀ ਸ਼ਹਜ਼ਾਦੇ ਪਿਆਰ ਕਰਨ ਵਾਲੇ, ਉਹਨੂੰ ਥੱਲੇ ਮੈਸੇਜ ਕਰ ਰਹੇ ਭਾਜੀ 6ਵੀਂ ਤੁਸੀਂ ਦੇਣੀ। ਜਾਨੀ ਆਰਮੀ ਮਤਲਬ ਗੱਲ ਕਰਦਾ ਤੇ ਉਹ ਥੱਲੇ ਉਹਨਾਂ ਨੂੰ ਮਤਲਬ ਆਪੀ ਲੜਾਈ ਹੋ ਜਾਂਦੀ। ਤੈਨੂੰ ਕੀ ਲੋੜ ਆ? ਮਤਲਬ ਆ ਬੈਲ ਮੁਝੇ ਮਾਰ। ਤੂੰ ਅਗਰ ਤੈਨੂੰ ਕੋਈ ਪ੍ਰੋਬਲਮ ਆ ਬਿੱਲ ਦੀ, ਤੂੰ ਉੱਤੇ ਰਹਿ। ਤੂੰ ਅੱਗੋਂ ਮੈਨੂੰ ਮਤਲਬ ਮੇਰੀ ਪਰਸਨਲ ਅਟੈਕ। ਕਿਹੜੀ ਤਾਲੀਮ ਆ ਵੀ? ਕਿਹੜੀ ਤਾਲੀਮ ਵਾਕਈ ਸਹੀ ਗੱਲ। ਉਹ ਹਿਸਾਬ ਆ ਵੀ ਉਹ ਕਹਿੰਦਾ ਤੇਰੀ ਵੀ ਤੇ ਭੈਣ ਨਾਲ ਸੀਗੀ। ਦੌੜੇ ਗਏ ਸੀ, ਕਹਿੰਦਾ ਖਾਨ ਸਾਹਿਬ ਮਤਲਬ ਗੱਲ ਤੈਨੂੰ ਕੋਈ ਹੋਰ ਤਕਲੀਫ ਹੁੰਦੀ, ਤੂੰ ਆਪਣੀ ਉਹ ਤਕਲੀਫ ਜ਼ਾਹਰ ਕਰ ਤੇ ਤੂੰ ਨਾਲ ਮੇਰੇ ਕਿੱਥੇ ਚੱਲ। ਅੱਛਾ ਹੁਣ ਉਹ ਬਿੱਲਾਂ ਵਾਲੇ ਸ਼ੋਅ ਦੇ ਵਿੱਚ ਇਹ ਕੀ ਤਲਕ ਬੰਦਾ ਵੀ ਮੈਂ 6ਵੀਂ ਵੀ ਕਰਨੀ, ਇਹਦਾ ਕੀ ਤੁੱਕ ਬੰਦਾ? ਤੇ ਫਿਰ ਐਸੀ ਪੜ੍ਹਾਈ ਤੇ ਕੀ ਆ? ਸਮਝ ਆਈ? ਜਿਹੜੀ ਤੈਨੂੰ ਇੰਨੀ ਅਕਲ ਨਹੀਂ ਦੇ ਸਕੀ ਕਿ ਮੈਂ ਕੀ ਪ੍ਰੋਬਲਮ ਆ ਤੇ ਗੱਲ ਕਿਹੜੀ ਕਰਨੀ ਹੈ। ਐਸੀ ਪੜ੍ਹਾਈ ਤੇ ਨਹੀਂ ਬੇਸ਼ੁਮਾਰ। ਇਹਦੇ ਨਾਲ ਤੇ ਅਨਪੜ੍ਹ ਬੰਦਾ ਚੰਗਾ ਜਿਹੜਾ ਪੜ੍ਹਿਆ ਲਿਖਿਆ ਨਹੀਂ ਤੇ ਉਹ ਇਹ ਕਹਿ ਰਿਹਾ ਕਿ ਨਹੀਂ ਯਾਰ ਇਹ ਗੱਲ ਉਹਦੀ ਬਣਦੀ ਨਹੀਂ, ਸਾਡੀ ਇਹ ਗੱਲ ਆ, ਅਸੀਂ ਉਹਦੇ ਨਾਲ ਇੰਨੀ ਕੀ ਕਰਨੀ ਬਸ। ਇਹ ਅਕਲ, ਇਹਦੇ ਚ ਪੜ੍ਹਾਈ ਦਾ ਕੋਈ ਤਲਕ ਨਹੀਂ।
ਇਹ ਤੁਹਾਡੀ ਗੱਲ ਸਹੀ, ਕਿਤੇ ਪਹਿਲੇ ਭਰੇ ਬੈਠੇ ਆ। ਭਾਈਜਾਨ ਅਨਪੜ੍ਹ ਬੰਦਾ ਹੋਵੇ, ਓਏ ਗੱਲ ਸੁਣ ਓਏ, ਜਿੰਨੀ ਤਰ੍ਹਾਂ ਤੇਰਾ ਰੌਲਾ ਨਾ ਉਹ ਕਰ, ਵਾਧੂ ਗੱਲ ਨਾ ਕਰ ਉਹਦੇ ਨਾਲ। ਹਾਂਜੀ ਲੈ ਇਹਦੇ ਚ ਪੜ੍ਹਾਈ ਹੈ ਨਹੀਂ। ਪੜ੍ਹਾਈ ਹੈ। ਪ੍ਰੋਬਲਮ ਇਹ ਹੋ ਗਈ ਹੈ, ਮੈਂ ਅੱਗੇ ਵੀ ਕਈ ਵਾਰੀ ਕਿਹਾ ਕਿ YouTube 'ਚ ਨਾ, YouTube ਉਹ ਬੈਠਕ ਆ ਜਿਹਦੇ 'ਚ ਬਜ਼ੁਰਗ ਇਹ ਨਹੀਂ ਕਹਿ ਸਕਦਾ ਕਿਸੇ ਬੇਵਕੂਫ ਅਤਾਈ ਨੂੰ ਜਾਂ ਓਏ ਪੁੱਤਰ ਚੱਲ ਮੇਰਾ ਪੁੱਤ ਬਾਹਰ ਖੇਲਦਾ ਰਹਾ 2 ਮਿੰਟ ਅਸੀਂ ਗੱਲ ਕਰ ਲਈ। ਇੱਥੇ ਉਹ ਪੁੱਤਰ ਨੇ ਵਿੱਚ ਹੀ ਰਹਿਣਾ ਤੇ ਪੁੱਤਰ ਨੂੰ ਇਜਾਜ਼ਤ ਵੀ ਆ ਕਿ ਗੱਲ ਕੋਈ ਹੋ ਰਹੀ ਤੇ ਪੁੱਤਰ ਇੱਧਰ ਬੈਠਾ ਕਹਿ ਰਿਹਾ ਭਾਜੀ ਏਦਾਂ ਨਾ ਹੋ ਜਾਵੇ ਕਿਤੇ। ਇਹ ਸਾਰੇ ਉਹ ਪੁੱਤਰ ਨੇ। ਅਸਲ 'ਚ ਇੱਥੇ ਰੌਲਾ ਇਹ ਹੈ, ਇੱਥੇ ਉਹ ਮਿਲ ਗਈ ਹੈ ਨਾ, ਇਜਾਜ਼ਤ ਮਿਲ ਗਈ। ਇਜਾਜ਼ਤ ਮਿਲ ਗਈ। ਨਹੀਂ ਤੇ ਕਸਮੇ ਇਦਾਂ ਦੇ ਬੰਦੇ ਨੂੰ ਪਹਿਲੇ ਪਿਓ ਨੂੰ ਪਤਾ ਹੁੰਦਾ ਕਿ ਇਹਨੇ ਕੋਈ ਚਵਲ ਮਾਰਨੀ। ਕਹਿੰਦਾ ਪੁੱਤਰ ਮੈਂ ਤੇਰਾ ਗੱਲ ਕਰਨੀ, ਮੇਰਾ ਪੁੱਤ ਬਾਹਰ ਜਾ, ਆ ਫੜ ਬੋਤਲ ਲੈ ਕੇ ਆ। ਤੇ ਉਹ ਅਗਲੇ 2 ਮਿੰਟ 'ਚ ਹੀ ਆ ਜਾਂਦਾ, ਕਿੱਥੋਂ ਲੈ ਕੇ ਆਇਆ? ਨੁੱਕਰ ਤੋਂ। ਨਾ ਇਹ ਠੰਡੀ ਨਹੀਂ ਹੁੰਦੀ, ਉਹ ਲੈ ਕੇ ਆ। ਉਹ ਮਾਨੇ ਦੀ ਅਗਲੀ ਗਲੀ ਦੇ ਵਿੱਚ ਅੱਗੋਂ ਟਾਂਗੇ ਤੇ ਬਈ ਸਿੱਧਾ ਝਾਂਗ ਰੋਡ ਦੇ ਉਤਰੀ ਨੁੱਕਰ ਤੇ ਡਿਸਕਾਊਂਟ, ਯਾਨੀ ਉਹਨੇ ਇਹੋ ਜਿਹਿਆਂ ਨੂੰ ਕੋਈ ਪੌਣੇ ਕੁ ਘੰਟੇ ਲਈ ਭੇਜਣਾ ਹੁੰਦਾ ਕਿ ਇੱਥੇ ਅਸੀਂ ਫਸ ਗਏ ਹਾਂ। ਬਲਕਿ ਬਹੁਤ ਸਾਰੇ ਫਸ ਗਏ ਨੇ ਇੱਥੇ ਇਹਨਾਂ ਦੇ ਹੱਥ, ਕਿਉਂਕਿ ਅਸੀਂ ਇਹਨਾਂ ਨੂੰ ਬਾਹਰ ਨਹੀਂ ਕੱਢ ਸਕਦੇ। ਉਹਨੇ ਹੱਥ 'ਚ ਮੋਬਾਈਲ ਆ, ਲੌਗਇਨ ਆ, ਜੋ ਮਰਜ਼ੀ ਥੱਲੇ ਲਿਖ ਦੇ। ਯਾਨੀ ਇਹ ਉਹ ਹਿਸਾਬ ਆ ਵੀ ਅਸੀਂ ਆ ਬੈਠੇ ਆ ਵਿੱਚ, 2 ਇਦਾਂ ਦੇ ਬੈਠੇ ਨੇ ਤੇ ਤੁਹਾਨੂੰ ਇਜਾਜ਼ਤ ਆ ਵੀ ਅਸੀਂ ਕੋਈ ਗੱਲ ਕਰ ਰਹੇ, ਤੁਸੀਂ ਜਿਹੜੀ ਮਰਜ਼ੀ ਚਵਲ ਮਾਰ ਦਿਓ ਵਿੱਚ। ਮੇਰਾ ਮੋਬਾਈਲ ਆ, ਜੋ ਮਰਜ਼ੀ ਕਰਾਂ। ਮੇਰਾ ਨਹੀਂ ਯਾਰ, ਮੈਨੂੰ ਸਮਝ ਨਹੀਂ ਆਉਂਦੀ ਯਾਰ ਕਿ ਤੁਸੀਂ, ਅੱਛਾ ਹੁਣ ਮੈਂ ਇੱਕ ਗੱਲ ਕਰਦਾ ਪਿਆ ਨਾ ਯਾਰ, ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਤੁਹਾਨੂੰ ਕਿੰਨੇ, ਕੌਣ ਤੁਹਾਨੂੰ, ਪ੍ਰੋਬਲਮ ਉਹਨਾਂ ਦੇ ਆਪਣੇ ਅੰਦਰ ਆ। ਜੀ ਮੋਹਸਿਨ ਨਕਵੀ ਨਾਲ ਜਾਂ ਨੂਨ ਲੀਗ ਨਾਲ ਜਾਂ ਨਫ਼ਰਤ ਉਹਨਾਂ ਦੇ ਆਪਣੇ ਅੰਦਰ ਉਹਨਾਂ ਨੇ ਪਾਲੀ ਆ। ਸਹੀ ਹੈ, ਗਲਤ ਆ ਮੈਂ ਨਹੀਂ ਕਹਿ ਰਿਹਾ, ਲੇਕਿਨ ਉਹਨਾਂ ਨੂੰ ਹਵਾਲਾ ਮਿਲ ਗਿਆ। ਉਹਨਾਂ ਨੇ ਹੁਣ ਆਪਣੀ ਨਫ਼ਰਤ ਮੇਰੇ ਤੇ ਕਸੂਰ ਪਾ ਕੇ ਕੱਢਣੀ ਆ। ਉਹਨਾਂ ਨੇ ਹੁਣ ਉਹ ਅੰਦਰ ਲੁਕੀ ਹੈ, ਉਹ ਨਫ਼ਰਤ ਜ਼ਾਹਰ ਨਹੀਂ ਕਰਾਉਣੀ ਕਿ ਸਾਡੇ ਅੰਦਰ ਇਹ ਪ੍ਰੋਬਲਮ ਆ, ਸਾਡੇ ਦਿਲ ਦਿਮਾਗ 'ਚ ਇਹ ਬੁਗਜ਼ ਆ ਕਿਸੇ ਦੇ ਮੁਤਲਕ ਵੀ। ਨੂਨ ਲੀਗ ਦਾ ਹੋਏਗਾ ਤੇ ਉਹ ਇਮਰਾਨ ਖਾਨ ਦੇ ਖਿਲਾਫ ਬੁਗਜ਼ ਹੋਏਗਾ, ਇਮਰਾਨ ਖਾਨ ਦਾ ਹੋਏਗਾ ਤੇ ਨੂਨ ਲੀਗ ਦਾ, ਪਰ ਫਲਾਣਾ ਹੋਏਗਾ ਤੇ ਉਹਦੇ। ਇਹ ਬੁਗਜ਼ ਨੇ, ਸਹੀ ਨੇ ਗਲਤ ਨੇ, ਆਪਣੇ ਆਪਣੀ ਜਗ੍ਹਾ। ਲੈ ਕਿਸੇ ਨੂਨ ਲੀਗ ਵਾਲੇ ਨੂੰ ਕਹਿ ਮੰਨੇ ਕਿ ਵੀ ਮੈਂ ਨਹੀਂ ਸਹੀ, ਕੱਲ ਇੱਕ ਸਾਡਾ ਲੀਡਰ ਨਹੀਂ ਸਹੀ। ਬੰਦੇ ਨੂੰ ਮੈਂ ਕਿਹਾ ਜਿਹੜੇ ਜਿਆਲੇ ਨੇ PPP ਦੇ, ਜਿਨ੍ਹਾਂ ਨੇ ਜਾਨਾਂ ਦਿੱਤੀ, ਉਹਨਾਂ ਨੂੰ ਕਹਿ ਕਿ ਵੀ ਉਹ ਦੋਵੇਂ ਨਹੀਂ ਸਹੀ। ਇਮਰਾਨ ਖਾਨ ਦੇ ਜਿਆਲੇ ਨੂੰ ਕਹਿ ਨਹੀਂ ਸਹੀ, ਕੋਈ ਨਹੀਂ ਕਹੇ। ਫਿਰ ਯਾਰ ਤੁਸੀਂ, ਅਸੀਂ ਇੱਕ ਗੱਲ ਮੇਰੇ ਜ਼ੇਨ 'ਚ ਵੀ ਨਹੀਂ, 3-4 ਬਿੱਲ ਇਸ ਦਫ਼ਤਰ ਦੇ ਆ, ਬੈਠੇ ਉਹਨੇ ਕਿਹਾ ਉਸਤਾਦ ਜੀ ਕੀ ਕਰੀਏ? ਕਹਿੰਦਾ ਉਸਤਾਦ ਜੀ ਬਿੱਲ ਬੜੇ ਆਏ ਆ, ਬਿੱਲਾਂ ਦਾ ਕਰਦੇ ਆ। ਉਹ ਮੇਰੀ ਕਿਸਮਤ ਮਾੜੀ ਕਿ ਮੈਂ ਇਹੋ ਜਿਹੇ ਬਰੀਕ ਲੋਕਾਂ ਦੇ ਅੱਗੇ ਸ਼ੁਰੂ ਕਰ। ਇੱਕ ਪੁਆਇੰਟ ਮੈਨੂੰ ਪਤਾ ਹੀ ਨਹੀਂ ਸੀ ਇੱਥੇ ਮਤਲਬ ਗੈਬ ਦੇ ਇਲਮ ਵਾਲੇ ਬੈਠੇ ਨੇ ਵਿੱਚ ਕਈ, ਜਿਹਨਾਂ ਨੂੰ ਗੈਬ ਦਾ ਇਲਮ ਆ। ਪੂਰਾ ਜ਼ੇਨ 'ਚ ਨਹੀਂ ਆਇਆ, ਇਹ ਗੱਲਾਂ ਵੀ ਹੋਣੀਆਂ ਵਾ। ਇਹਨੂੰ ਬਿੱਲ ਫੜਾਏ, ਮੈਂ ਕਿਹਾ ਚਲੋ ਯਾਰ ਇਤਿਹਾਜ ਕਰਦੇ, ਸ਼ੋਅ ਨਹੀਂ ਕਰਾਉਣਾ ਸਾਡਾ। ਤੈਨੂੰ ਬਿੱਲ ਨਹੀਂ ਆਦਾ? ਨਹੀਂ ਉਹਨਾਂ ਨੇ ਕਿਹਾ ਵੀ ਤੂੰ ਮਤਲਬ ਇਹ ਨਹੀਂ ਕਹਿ ਰਿਹਾ ਕਿ ਹਕੂਮਤ ਜ਼ਿਆਦਤੀ ਕਰ ਰਹੀ, ਤੂੰ ਇਹ ਕਹਿ ਰਿਹਾ ਤੂੰ ਕੁਝ ਕੀਤਾ ਹੀ ਹੋਣਾ ਤੇ ਤੈਨੂੰ ਆਈ। ਇਸ ਪੁਆਇੰਟ ਤੇ ਕਹਿ ਰਹੇ ਨੇ ਯਾਰ, ਸਭ ਨੂੰ ਪਤਾ ਹਕੂਮਤ ਕਿਹੜਾ ਸ਼ੌਕਤ ਚੀਮਾ ਵੀ ਜ਼ਿਆਦਤੀ ਕਰ ਗਈ। ਚਲੋ 19 ਦੇ ਵਿੱਚ 18-19 ਦੇ ਵਿੱਚ ਮੈਂ ਜੁਆਇਨ ਕੀਤਾ 2024। ਹਾਂਜੀ, ਇਹੀ ਬੰਦੇ ਮੇਰਾ ਹਰ ਰੋਡ ਸ਼ੋਅ ਵੇਖਦੇ ਰਹੇ। ਉਦੋਂ ਮੋਹਸਿਨ ਨਕਵੀ ਕਿੱਥੇ ਸੀ? ਉਦੋਂ ਵੀ ਮੇਰਾ ਉਹੀ ਮਾਲਕ ਸੀ। ਹਾਂਜੀ ਬਿਲਕੁਲ। ਉਦੋਂ ਕਿੱਥੇ ਸੀ? ਉਦੋਂ ਕੋਈ ਕਮੈਂਟ ਨਹੀਂ ਆਇਆ। ਹਾਂਜੀ, ਯਾਨੀ ਕਿ ਅੱਜ ਹੁਣ ਮੈਂ ਇਸ ਚੈਨਲ ਤੇ ਆ, ਅੱਜ ਮੋਹਸਿਨ ਨਕਵੀ ਸਾਹਿਬ ਚੈਨਲ ਵੇਚ ਕੇ PTI ਨੂੰ ਚੈਨਲ ਵੇਚ ਜਾਣ ਤੇ ਜਿਹੜੇ ਨੂਨ ਲੀਗ ਵਾਲੇ ਨੇ ਉਹ ਮੇਰੇ ਸਿਰ ਹੋ ਜਾਣਗੇ। ਮਹੀਨੇ ਬਾਅਦ ਉਹ ਵੇਚ ਕੇ PP ਵਾਲਿਆਂ ਨੂੰ ਦੇ ਜਾਣ ਤੇ PP ਵਾਲੇ ਕਹਿਣਗੇ ਤੇਰੇ ਮਾਲਕ ਇਦਾਂ ਕਰਦੇ ਪਏ। ਥੋੜਾ ਵੱਡਾ ਕਰੋ ਇਹਨੂੰ, ਕੱਲੀ ਇੰਗਲਿਸ਼ ਹੀ ਨਹੀਂ ਸਿੱਖ ਲੈਣੀ, ਵੱਡਾ ਕਰੋ ਥੋੜਾ ਦਿਮਾਗ ਨੂੰ। ਉਦੋਂ ਅਸੀਂ ਡਿਸਕਸ ਕਰ ਰਹੇ ਸੀਗੇ ਕਿ ਯਾਰ ਨਨਾਨ ਕਗਾਨ ਇੱਕ ਐਸਾ, ਮੈਂ ਤੁਹਾਨੂੰ ਦੱਸਿਆ ਸੀ ਕਿ ਇੱਕ ਬੰਦਾ ਆਇਆ, ਉਹਨੇ ਇੰਜ ਕਰਕੇ ਉਹਦੇ ਕੋਲ ਰਾਈਟਸ ਨੂੰ ਵੀਡੀਓ ਬਣਾਉਣ ਲੱਗੇ ਸਾਡੀ ਸਾਰਿਆਂ ਦੀ। ਸਾਡੇ ਕੋਲ ਗੱਲ ਐਸੀ ਨਿਕਲ ਜਾਂਦੀ, ਸਾਡੇ ਕੋਲ ਕੋਈ ਵਲਗਰ ਗੱਲ, ਕੋਈ ਇਸਲਾਮੀ ਗੱਲ, ਕੋਈ ਅਸੀਂ ਉਹ, ਮੈਂ ਕਿਹਾ ਉਸਤਾਦ ਜੀ ਨੇ ਬਹਿਸ ਪਿਆ, ਹਮ ਦੇਖेंगे नहीं, ਆਪਣੀ ਸਟੇਟਮੈਂਟ ਦੇ ਕੇ ਉਹ ਜਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ। ਤਾਲੀਮ ਤਰਬੀਅਤ ਦੀ ਕਮੀ ਕਦੀ ਨਹੀਂ ਪੂਰੀ ਕਰ ਸਕਦੀ ਜਿੰਨਾ ਮਰਜ਼ੀ ਪੜੀ ਜਾ। ਵਾਹ ਵਾਹ, ਵੈਰੀ ਗੁੱਡ ਉਸਤਾਦ ਜੀ। ਤਰਬੀਅਤ ਹੋਰ ਆ, ਚੀਜ਼ ਹੈ, ਤਾਲੀਮ ਹੋਰ ਆ। ਮੈਨੂੰ ਇੱਕ ਦੁਕਾਨ ਦੇ ਇੱਕ ਬੰਦਾ ਕਹਿੰਦਾ ਯਾਰ ਜੋ ਆਉਂਦਾ ਪੈਕੇਜ ਕਰ ਦੇ। ਮੈਂ ਕਿਹਾ ਨਹੀਂ ਮੈਨੂੰ ਨਹੀਂ ਹੁੰਦਾ। ਕਹਿੰਦਾ ਤੂੰ ਪੜ੍ਹਿਆ ਲਿਖਿਆ ਕਰਦਾ। ਮੈਂ ਕਿਹਾ ਉੱਥੇ ਸਕੂਲੇ ਕੀ ਨਹੀਂ ਇਹਦੇ ਵਿੱਚ ਉਹਨੇ ਸਹੀ ਕਿਹਾ, ਇਹਦੇ ਚ ਤਲਕ ਆ। ਨਹੀਂ ਜਿਹੜੀ ਹੱਕ ਸੱਚ ਦੀ ਗੱਲ ਆ ਮੁਦੱਸਰ ਨਾ ਉਸਤਾਦ ਜੀ ਹੁਣ ਓ ਯਾਰ ਇਹਦੇ ਚ ਵਾਕਈ ਤਲਕ ਆ। ਇਹਦੇ ਚ ਮੈਂ 8 ਪੜਿਆ ਨਾ, ਮੈਂ 8 ਪੜਿਆ, ਠੀਕ ਆ। ਔਰ ਉਹ ਹਿਫਜ਼ ਕੀਤਾ ਉਹਨੇ ਕਿ ਵੀ 8 ਪੜਿਆ, ਠੀਕ ਹੈ। ਸਭ ਤੋਂ ਜ਼ਿਆਦਾ ਉਹਦੇ ਜ਼ੇਨ 'ਚ ਸੀ ਕਿ ਅੱਛਾ, ਮੈਨੂੰ ਅੱਜ ਪਤਾ ਲੱਗਾ ਕਿ ਉਸਤਾਦ ਜੀ 8 ਪੜ੍ਹੇ ਆ। ਓਏ ਮੈਂ ਉਹ 8 ਪੜਿਆ ਜਿਹੜਾ ਕਹਿੰਦਾ ਨਹੀਂ ਸਾਡੀਆਂ 8 ਤੇਰੀਆਂ 8 ਤੇਰੀਆਂ 16 ਆ ਗਈਆਂ। ਹਾਂ ਸਹੀ ਗੱਲ ਆ, ਠੀਕ ਹੈ ਨਾ। ਤੇ ਉਹ ਮੈਂ ਹੁਣ 8 ਜਮਾਤਾਂ ਪੜਿਆ। ਹਾਂਜੀ, ਮੇਰੇ ਮੋਬਾਈਲ 'ਚ ਤੂੰ ਉਹ ਦੇਖ ਲੈ ਐਪਸ। ਹਾਂਜੀ, ਮੇਰੇ ਸਿਸਟਮ 'ਚ ਤੂੰ ਐਪਸ ਦੇਖ ਲੈ ਜਿਹੜੀਆਂ ਮੈਂ ਵਰਕ ਕਰਦਾ। AI ਮੇਰਾ ਕੰਮ ਦੇਖ ਲੈ,
ਇਹ ਗ੍ਰੈਜੂਏਸ਼ਨ ਵਾਲਿਆਂ ਨੂੰ ਸਮਝ ਹੀ ਨਾ ਆਵੇ ਕਿ ਕਿੱਦਾਂ ਹੁੰਦੀ ਕਿੱਦਾਂ ਹੁੰਦੀ? ਸਹੀ ਗੱਲ ਵਾਹ 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 ਨਹੀਂ ਠੀਕ ਹੈ ਜੀ। ਮੈਂ ਜਿਹੜੇ ਤਜਰਬੇ ਕਰਦਾ ਰਹਿਣਾ, ਅੱਜ ਜਿਹੜੀ ਮੈਂ ਡਬਿੰਗ ਦੇ ਵਿੱਚ ਟੈਕਨੀਕਸ ਲਾਉਣਾ ਸਾਰਾ 8 ਪੜਿਆ ਉਹਨੂੰ ਕਹਿਆ 16 ਪੜੇ ਨੂੰ ਕਰਕੇ ਦਿਖਾਵੇ ਮੈਨੂੰ। ਉਹ ਸੌਫਟਵੇਅਰ ਚਲਾ ਹੀ ਨਹੀਂ ਸਕਦਾ। ਸਮਝ ਆ ਰਹੀ ਗੱਲ ਦੀ? ਗੱਲ ਇਹ ਹੈ ਉਹ ਮੈਂ ਪੜ੍ਹ ਕੇ, ਲੇਕਿਨ ਤਾਲੀਮ ਦੀ ਕਿੱਥੇ ਕਮੀ ਹੈ ਕਿ ਮੈਂ ਇੱਕ ਖੋਲਿਆ ਸੌਫਟਵੇਅਰ, ਉਹਦੇ ਤੇ ਇੰਗਲਿਸ਼ 'ਚ ਉਹਦਾ ਸਾਰਾ ਲਿਖਿਆ ਸਾ, ਉਹ ਨਹੀਂ ਮੈਨੂੰ ਪੜ੍ਹਨਾ ਆ ਰਿਹਾ। ਲੇਕਿਨ ਉਹਦਾ ਹੁਣ ਇੱਕ ਹੋਰ ਤਰੀਕਾ ਹੈ, ਉਹਨੂੰ ਸ਼ੈਂ ਕਰਕੇ ਐਂ ਟੈਪ ਕਰੋ, ਸਾਰਾ ਕੁਝ ਉਰਦੂ 'ਚ ਹੋ ਜਾਂਦਾ। ਉਰਦੂ ਚ ਹੋ ਜਾਂਦਾ। ਪੜ੍ਹ ਲਓ, ਤੁਹਾਡੀਆਂ 8 ਤੇ 16 ਬਰਾਬਰ ਹੋ ਗਈਆਂ। ਹਾਂ 8 ਤੇ 16 ਤੁਹਾਡੀਆਂ ਬਰਾਬਰ, ਜੋ ਵੀ ਲਿਖਿਆ ਤੁਸੀਂ ਐਂ ਪੜ੍ਹ ਲਓ, ਠੀਕ ਆ ਜੀ। ਉਸ ਤੋਂ ਬਾਅਦ ਫਰਕ ਉਹ ਫਿਰ ਉੱਥੇ ਹੀ ਆ ਗਿਆ ਜਿਹੜਾ ਨਹੀਂ ਪੂਰਾ ਹੋਣਾ। ਤਰਬੀਅਤ ਕਿ ਚਾਚਾ ਜੀ ਇੱਧਰ ਆ ਜਾਓ ਤੇ ਮੈਂ ਮੈਂ ਤੁਹਾਨੂੰ ਸੜਕ ਪਾਰ ਕਰਾ ਦੇਣਾ। ਉਹ ਚਾਚਾ ਪਰ ਚਾਚਾ ਜੀ ਸਾਈਡ पे हो जाए, गाड़ी लग जाएगी आपको। ਹਾਏ ਇਹਦੇ ਚ ਇਹ ਸਿਰਫ ਹੈ ਫਰਕ ਹੈ। ਸਾਡੇ ਮਹੱਲੇ ਨਾ ਬੂਬਾ ਵਾ ਪਤਾਈ ਆ ਉਹਨੇ ਕੁੱਤੇ ਰੱਖੇ ਆ, ਤੇ ਇੱਕ ਬੜਾ ਡੀਸੈਂਟ ਜਿਹਾ ਨਾ ਪੜਿਆ ਲਿਖਿਆ ਏਦਾਂ ਹੀ, ਉਹ ਬੂਬੇ ਦਾ ਕੁੱਤਾ ਉਹਨੂੰ ਪੈ ਗਿਆ। ਬੂਬਾ ਨੂੰ ਕੀ ਕਹਿ ਰਹੇ, ਉਹ ਹੁਣ ਭਾਈ ਇਹ ਕੀ ਬਦਤਮੀਜ਼ੀ ਹੈ, किसकी है ये, किसकी शरारत है? बूबा कहता भाई चलो गलती होगी, नजर नहीं आता आपको लोग, वो कहता तू खिलौना नहीं ਹੋਰ ਤੇਰੀ ਕੁੱਤਾ ਬੋਤਲ ਲੈ ਆਇਆ ਪਰ कहना तेरे को मनिया नहीं गलती हो गई है, जो गलती होगी मान लिया, कहता जी नजर नहीं आता लोगों ने कुछ, वो कहता तू खिलौना नहीं है तेरे यार नाल ही वो जा रहे पढ़े ਮੀਟਿੰਗ ਕਰਦਾ ਉਹਨੂੰ ਬੜਾ ਪੂਰਾ ਪੌੜ ਕੇ ਯਾਰ। ਉਹ ਬੰਦਾ ਮੈਂ ਨਾ ਜਦੋਂ ਉਹਦੇ ਕਮੈਂਟ ਪੜਿਆ ਨਾ ਤੇ ਮੈਂ ਉਹਦੀ ਉੱਥੇ ਗਿਆ ਉਹਦੇ ਚੈਨਲ ਤੇ ਕਿ ਯਾਰ ਇਹ, ਕਿਉਂਕਿ ਮੈਨੂੰ ਨਾ ਡਿਊਟੀ ਵਾਲੇ ਜਿਹੜੇ ਹੁੰਦੇ ਨੇ ਨਾ, ਡਿਊਟੀ ਵਾਲਿਆਂ ਦਾ ਨਾ ਚੈਨਲ ਤੇ ਜਾਓ ਨਾ ਤੇ ਉਹਨਾਂ ਦਾ ਪਤਾ ਲੱਗ ਜਾਂਦਾ, ਕਿਉਂਕਿ ਚੈਨਲ ਤੇ ਉਹਨਾਂ ਦੇ ਕਮੈਂਟ ਸ਼ੋ ਹੁੰਦੇ ਜਿੰਨੇ ਉਹ ਸਾਰੇ ਉਦਾਂ ਦੇ ਹੀ ਹੁੰਦੇ, ਉਹ ਪਤਾ ਲੱਗ ਜਾਂਦਾ ਡਿਊਟੀ ਵਾਲਾ ਭਾਈ ਹੈ, ਠੀਕ ਹੈ ਨਾ। ਲੇਕਿਨ ਇਹ ਨਹੀਂ ਸੀ, ਇਹਨੇ ਏਡੇ ਅੱਛੇ ਕਮੈਂਟ ਕੀਤੇ ਭਾਈ ਨੇ, ਮਤਲਬ ਇੰਨੇ ਅੱਛੇ, ਜਾਨੀ ਭਾਈ ਐਸੇ, ਜਾਨੀ ਭਾਈ ਬਾਸ ਕਾ ਹੈ ਜਾਨੀ ਭਾਈ। ਫਿਰ ਮੈਂ ਸਭ ਤੋਂ ਪਹਿਲਾਂ ਉਹਨੂੰ ਰਿਪਲਾਈ ਇਹ ਕੀਤਾ, ਮੈਂ ਕਿਹਾ ਯਾਰ ਮੈਨੂੰ ਤੇਰਾ ਬੜਾ ਦੁੱਖ ਹੋਇਆ ਇਹੀ ਗੱਲ ਆ ਕਿ ਅੱਛਾ ਦੂਜੀ ਗੱਲ, ਤੂੰ ਮੇਰੀ ਜ਼ਾਤੀ ਪ੍ਰੋਬਲਮ, ਤੈਨੂੰ ਕੀ ਪਤਾ ਕਿ ਜੋ ਵੀ ਮੇਰਾ ਇੱਕ ਮਿਸਾਲ ਸੋਸ਼ਲ ਮੀਡੀਆ ਤੇ ਚੱਲਿਆ, ਮੈਨੂੰ ਮੇਰੇ ਰੱਬ ਨੂੰ ਪਤਾ ਕਿ ਮੈਂ ਕਿੱਥੇ ਕਿੱਥੇ ਪਰਦਾ ਪਾ ਗਿਆ, ਹਾਏ 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 ਕਿੱਥੇ ਕਿੱਥੇ ਮੈਂ ਪਰਦਾ ਪਾ ਗਿਆ। ਔਰ ਉਹ ਮੈਂ ਤੇਰੇ ਵਰਗੇ ਇਨਸਾਨਾਂ ਦੀ ਵਜ੍ਹਾ ਤੋਂ, ਮੈਂ ਅੱਜ ਵੀ ਉਹ ਗੱਲਾਂ ਤੂੰ ਕੋਟ ਕਰਤੀ ਨਾ, ਉਹ ਗੱਲ ਮੇਰੀ ਕੋਟ ਕਰਤੀ ਨਾ, ਤੇਰੇ ਵਰਗੇ 5 7 10 ਹੋਣਗੇ ਜਿਨ੍ਹਾਂ ਨੇ ਕੋਟ ਕਰਤੀ, ਠੀਕ ਹੈ। ਤੇ ਮੇਰੇ ਲਈ ਅੱਧੇ ਘੰਟੇ ਦਾ ਕੰਮ ਆ ਕਿ ਮੈਂ ਕਿਹਦੀ ਜਿਹਨੂੰ ਮੈਂ ਕਦੀ ਜ਼ਿੰਦਗੀ 'ਚ ਮਾਂ ਕਿਹਾ, ਜਿਹਨੂੰ ਮੈਂ ਕਦੀ ਭੈਣ ਕਿਹਾ, ਜਿਹਨੂੰ ਮੈਂ ਕਦੀ ਧੀ ਕਿਹਾ, ਉਹਨਾਂ ਦੇ ਖਾਨਦਾਨ ਦੇ ਇੱਕ ਕਰੈਕਟਰ ਦੀ ਵਜ੍ਹਾ ਤੋਂ ਮੈਂ ਚਾਰਾਂ ਨੂੰ ਵੇਖ ਕੇ, ਅਗਰ ਮੈਂ ਤੇਰੇ ਵਰਗਾ ਪੜ੍ਹਿਆ ਲਿਖਿਆ ਹੁੰਦਾ, ਸ਼ੁਕਰ ਆ ਮੈਂ ਅਨਪੜ੍ਹ ਕਿ ਮੈਨੂੰ ਇਹ ਅਕਲ ਸੀ ਕਿ ਅਗਰ ਇੱਕ ਨੇ ਮੇਰੀ ਇੱਜ਼ਤ ਉਛਾਲੀ, ਇਹਨਾਂ ਦੇ ਜਿਹੜੇ 4 ਉਹਦੇ ਨਾਲ ਦੇ ਨੇ ਨਾ, ਮੈਂ ਉਹਨਾਂ ਨੂੰ ਮਾਂ ਭੈਣ ਕਹਿੰਦਾ ਰਿਹਾ। ਵਾਹ 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 ਇਸ ਚੀਜ਼ ਦੇ ਤੇ ਅਸੀਂ ਗਵਾਹ। ਲੇਕਿਨ ਲਾਦਾ ਰਾਤੀ ਮੈਂ ਸੋਚਿਆ ਉਸਤਾਦ ਜੀ ਕਿ ਯਾਰ ਮੈਂ ਕਮੈਂਟ ਬੰਦ ਕਰ ਦਿਆਂ। ਉਹ ਬਹੁਤ ਚੰਗਾ ਕਰਦੇ ਆ ਜਿਹੜੇ ਸਿਰਫ ਵੀਡੀਓ ਪਾਉਂਦੇ, ਕਮੈਂਟ ਨਹੀਂ ਪੜ੍ਹਦੇ। ਮੈਂ ਇਹਨਾਂ ਦਾ ਹਰ ਮੈਸੇਜ ਪੜ੍ਹਾਂ, ਇਹਨਾਂ ਦੀ ਹਰ ਈਮੇਲ ਪੜ੍ਹਾਂ, ਇਹਨਾਂ ਨੂੰ ਰਿਪਲਾਈ ਕਰਾਂ, ਇਹਨਾਂ ਨੂੰ ਮਤਲਬ ਜਿੱਥੇ ਮੈਂ ਦੇਖਦਾ ਉੱਥੇ ਵਾਧਾ ਘੱਟ, ਤੇ ਐਂਡ ਮੈਨੂੰ ਇਹ ਮਿਲੇ ਤੁਸੀਂ ਅਟੈਚ ਜ਼ਿਆਦਾ ਹੋ ਗਏ ਆਪਣੀ ਆਡੀਅנס ਨਾਲ, ਉਹਨਾਂ ਨਾਲ ਮੁਹੱਬਤ ਜ਼ਿਆਦਾ ਕੀਤੀ, ਉਹਨਾਂ ਨੂੰ ਰਿਸਪੌਂਡ ਜ਼ਿਆਦਾ ਕੀਤਾ। ਨਹੀਂ ਤੁਸੀਂ ਬੰਦ ਹੀ ਕਰੋ ਭਾਈ, ਬੰਦ ਕਰ। ਨਹੀਂ ਕਮੈਂਟਸ ਨਹੀਂ, ਪੂਰੀ ਸਟੇਟਮੈਂਟ ਦੇ ਦਿੱਤੀ ਆ, ਬੰਦ ਕਰੋ ਜੀ। ਆਹ ਕਮੈਂਟ ਬੰਦ ਕਰ ਦੇਣੇ, ਉਹ ਮੈਨੂੰ ਮੇਲ ਕਰ ਦਿਆ ਕਰੋ ਜਿੰਨੇ ਮੇਲ ਡਾਇਰੈਕਟ ਕਰਨ ਜਿਨ੍ਹਾਂ ਮੇਲ, ਠੀਕ ਆ। ਉਹਦਾ ਤੁਸੀਂ ਬਹੁਤੇ ਡਿਸਟਰਬ ਹੋਣਾ ਵਾ, ਤੁਹਾਡੇ ਕੋਲ ਪਰਸਨਲ ਫੋਨ ਹੁੰਦਾ, ਤੁਸੀਂ ਕਮੈਂਟਸ ਬੰਦ ਕਰ ਦਿਓ ਤੇ ਮੇਲ ਜਿਹੜੇ ਵੀ ਬੰਦ ਕਰ ਦਿਓ। ਸਾਂਝੀ ਮੇਰਾ ਖਿਆਲ ਹੈ ਕਿ YouTube ਨੂੰ ਨਹੀਂ ਇਹ ਗੱਲ ਸਹੀ ਲੱਗਦੀ, ਤੁਸੀਂ ਕਮੈਂਟਸ ਬੰਦ ਕਰਦੇ ਹੋ ਨਾ ਤੇ ਉਹ ਸਮਝਦੇ ਨੇ ਕਿ ਕੋਈ ਹੈ ਪੜ੍ਹਨੇ ਛੱਡ ਦਿੰਨੇ ਆ ਕੁਝ, ਹਾਂਜੀ ਪੜ੍ਹਨੇ। ਇਹਦੇ ਵਿੱਚ ਬੜੇ ਅੱਛੇ ਮੇਰੇ ਪਿਆਰ ਵਾਲੇ ਜੀ ਜਿਹੜੇ ਉਹ ਵੀ ਚੱਲ ਜਾਂਦੇ ਆ 5 7 ਦੀ ਖਾਤਰ, ਬਾਕੀ ਸਾਰੇ ਵਿਚਾਰੇ ਜਿਹੜੇ ਇੰਨੀਆਂ ਅੱਛੀਆਂ ਗੱਲਾਂ ਲਿਖੀਆਂ ਹੁੰਦੀਆਂ। ਨਹੀਂ ਥੱਲੇ ਪਰ ਪਹਿਲੇ ਕਮੈਂਟਸ ਕਰਤਾ ਆਪਣਾ ਪਿੰਨ ਕਿ ਯਾਰ 3 ਲਾਈਨ ਵਾਲਾ ਕਮੈਂਟਸ ਪੜਿਆ ਜਾਏਗਾ, ਬਸ ਉਹਦੇ ਚ ਇਹ ਗੱਲਾਂ ਉਹ 3 ਲਾਈਨਾਂ ਦੇ ਵਿੱਚ ਇੰਗਲਿਸ਼ ਲਿਖ ਦੇਣਗੇ। ਤੁਸੀਂ ਲਿਖ ਦੋ ਭਾਈ ਉਰਦੂ ਚ ਕਮੈਂਟਸ ਕਰੋ ਬਸ। ਇਹ ਗੈਰਤ ਵਾਲੇ ਆਸਤੇ ਦੀ ਇੰਗਲਿਸ਼ ਦਾ ਇੱਕ ਲਫ਼ਜ਼ ਨਹੀਂ ਮਾਣਦਾ, ਉਹਨੂੰ ਤੇ ਇੰਨੀ ਆਉਂਦੀ। ਇਸ ਸਾਰੀ ਕੋਈ ਖਾਤਾ ਵਾਲਾ ਕੋਈ ਚੱਕਰ ਚਲਾ ਲਓ। ਕਿਹੜਾ ਖੱਤ ਦੇਖਾਂ ਕਿੱਥੇ ਨਹੀਂ ਯਾਰ ਖਾਤਾ ਵਾਲਾ ਚੱਕਰ ਨਹੀਂ ਲਾਈਟਰ ਲਾਈਟਰ ਟਾਈਪ ਲਾਈਟਰ ਕਰ ਸਾਨੂੰ ਇੱਥੇ ਆਏ ਵੀ ਅਸੀਂ ਤੇ ਪੜ ਸਦਾਈ ਹੋ ਜੀ ਰੱਦੀ। ਬਹਰਹਾਲ ਯਾਰ ਸਾਡਾ ਕੋਈ ਤਲਕ ਨਹੀਂ ਕਿਸੇ, ਤੁਹਾਨੂੰ ਪਤਾ ਹੀ ਨਹੀਂ ਮੈਂ ਕਿਹੜੀ ਪਾਰਟੀ ਦਾ। ਜੀ ਹਾਂ ਅੱਛਾ ਜੀ, ਹਾਂਜੀ ਮੈਂ ਅਜੇ ਤੱਕ ਦੱਸਿਆ ਹੀ ਨਹੀਂ। ਸਾਨੂੰ ਨਹੀਂ ਪਤਾ। ਜਿੰਨਿਆਂ ਨੇ ਕੱਲ ਕਮੈਂਟ ਕੀਤੇ ਇਹਨਾਂ ਨੂੰ ਮੈਂ ਦੱਸ ਦਵਾਂ ਤੇ ਨਹੀਂ ਦੱਸਣਾ ਇਹ ਮੇਰੀ ਲਾਈਫ ਆ ਯਾਰ, ਮੇਰੀ ਲਾਈਫ ਆ, ਮੈਂ ਜਿਹਦਾ ਮਰਜ਼ੀ, ਮੈਂ ਇਸ ਤੋਂ ਨਹੀਂ ਦੱਸਦਾ ਕਿ ਮੈਂ ਕਿਉਂ ਵੰਡੀਆਂ ਪਾ। ਅੱਛਾ ਫੇ ਹੱਕ ਸੱਚ ਕਾ ਸਾਥ ਦੇ, ਹੱਕ ਸੱਚ ਕਾ ਸਾਥ ਦੇ। ਭਾਜੀ ਅਸੀਂ ਤੇ ਇੱਕ ਗੱਲ ਨੋਟ ਕੀਤੀ ਕਿ ਸਾਡੇ ਤੋਂ ਜ਼ਿਆਦਾ ਪਾਕਿਸਤਾਨ ਦੀ ਸੋਚ ਉਸਤਾਦ ਜੀ ਰੱਖਦੇ, ਹਮੇਸ਼ਾ ਸਾਨੂੰ ਵੀ ਸਮਝਾਉਂਦੇ ਕਿ ਯਾਰ ਏਦਾਂ ਨਹੀਂ। ਭਾਈ ਜਾਨ ਮੈਂ ਦੁਬਈ ਜਾਣਾ ਨਾ, ਤੁਸੀਂ ਮੇਰੀਆਂ ਕਈ ਵੀਡੀਓ 'ਚ ਮੈਂ ਜਿਹੜਾ ਮੰਜ਼ਰ ਵੇਖਦਾ ਨਾ,
ਮੈਨੂੰ ਪਹਿਲੇ ਗੱਲ ਆਉਂਦੀ ਯਾਰ ਮੇਰੇ ਪਾਕਿਸਤਾਨ ਚ ਹੋਣਾ ਚਾਹੀਦਾ। ਹਾਏ 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 ਮੈਂ ਕਈ ਵੀਡੀਓ ਚ ਕਿਹਾ ਲੋਕੀ ਦੇ ਬਰਾਂਦਾ ਇਹ ਦੇਖੇ ਕਿਤਨਾ ਖੂਬਸੂਰਤ ਹੈ, ਬਹੁਤ ਘੱਟ ਲੋਕਾਂ ਨੂੰ। ਮੈਂ ਬੁਰਜ ਖਲੀਫਾ ਪਹਿਲੀ ਵਾਰੀ ਜਦੋਂ ਵੇਖ ਮੈਂ ਕਿਹਾ ਯਾਰ ਮੇਰੇ ਪਾਕਿਸਤਾਨ ਚ ਬਣੇ, ਵਾਹ ਵਾਹ ਮੈਂ ਹੋਟਲ ਚ ਅੱਛੇ ਚ ਗਿਆ ਯਾਰ ਮੇਰੇ ਪਾਕਿਸਤਾਨ ਚ ਬਣੇ। ਵਾਹ ਸਮਝ ਆ ਰਹੀ ਗੱਲ? ਮੈਨੂੰ ਖਾਹਿਸ਼ ਹੁੰਦੀ ਕਿ ਆਪਣਾ ਘਰ ਚੱਲ ਕੇ ਸਰ ਦੀਨ ਨਾਲ, ਪਾਕਿਸਤਾਨ ਨਾਲ, ਆਵਾਮ ਨਾਲ ਮੁਹੱਬਤ ਕਰਨ ਵਾਲਾ ਉਸਤਾਦ ਜੀ ਨੂੰ ਆਹੋ ਤੁਹਾਡੀ ਮਿਹਰਬਾਨੀ ਹੈ ਯਾਰ, ਇਹ ਆਪਣੇ ਤੱਕ ਰੱਖੋ। ਇਹ ਜਿਹੜਾ ਕੰਮ ਨਾ ਇਹ ਮੇਰੇ ਤੇ ਨਾ ਅਪਲਾਈ ਕਰਿਆ ਕਰੋ, ਤੁਹਾਡੀ ਮਿਹਰਬਾਨੀ। ਤੁਸੀਂ ਵੀ ਨਾ ਮੈਂ ਨੂਨ ਲੀਗ, ਨਾ ਪੀਪਲ ਪਾਰਟੀ, ਨਾ ਫਲਾਣਾ, ਨਾ ਠੀਕ ਹੈ ਯਾਰ। ਉਹਨੂੰ ਇੱਕ ਅਕਲਮੰਦ ਬੰਦਾ ਯਾਰ, ਤੂੰ ਕਿਤੇ ਜੌਬ ਕਰਦਾ ਹੋਵੇਂ, ਹਾਂਜੀ ਠੀਕ ਹੈ, ਤੂੰ ਭਾਬੀ ਹੋਵੇਂ, ਉਹ ਸ਼ੀਆ ਹੋਵੇ ਤੇਰਾ ਮਾਲਕ, ਹੁੰਦਾ ਤੇ ਕੀ ਕਰੇਗਾ ਤੂੰ? ਕਰਾਂਗਾ ਤੂੰ ਆਪਣਾ ਕੰਮ ਕਰ ਰਿਹਾ, ਮਜ਼ਦੂਰੀ ਕਰਨੀ ਹਾਂ। ਠੀਕ ਹੈ। ਤੂੰ ਪੀਟੀਆਈ ਦਾ ਹੋਵੇਂ, ਮਾਲਕ ਤੇਰਾ ਪੀਪੀ ਦਾ ਹੋਵੇ, ਹਾਂਜੀ ਕੀ ਕਰ? ਮੈਂ ਤੈਨੂੰ ਹੁਣ ਜੋ ਵੀ ਪੀਪੀ ਕਰੀ ਜਾਵੇ ਘੁੰਮ ਚ, ਤੇ ਮੈਂ ਤੈਨੂੰ ਦਲੀਲ ਕਰੀ ਜਾਵਾਂ? ਸਾਜੀ ਇੱਕ ਦਿਨ ਮੈਂ ਇਸ ਤਰ੍ਹਾਂ ਹੀ ਇੱਕ post- ਇਸ ਤੋਂ ਵੱਡੀ ਜਾਹਲੀਅਤ ਕਿਹੜੀ ਹੈ? ਕਿੰਨੀ ਕੁ ਛੋਟੀ ਸੋਚ ਆ, ਔਰ ਉਹਨੀ ਛੋਟੀ ਸੋਚ ਦੇ ਵਿੱਚ ਕਿੰਨੀ ਵੱਡੀ ਇੰਗਲਿਸ਼ ਵਾੜੀ ਉਹਨੇ। ਵਾਹ ਇਸ ਤਰ੍ਹਾਂ ਹੀ ਇੱਕ ਪੋਸਟ ਸੀਗੀ ਫੇਸਬੁੱਕ ਤੇ ਮੈਂ ਪੜ੍ਹੀ ਕਿ ਕਦੀ ਕਿਸੇ ਨੇ ਇਹ ਨਹੀਂ ਲਿਖਿਆ ਦਿਓਬੰਦੀ ਕਰਿਆਨਾ ਸਟੋਰ, ਹਾਂ ਹੈ ਐਲਤਸ਼ੀ ਮੈਡੀਕਲ ਸਟੋਰ, ਕਹਿੰਦਾ ਇਹ ਕਦੀ ਨਹੀਂ ਅਜੇ ਤੱਕ ਕਦੀ ਕਿਸੇ ਨੇ ਯਾਰ ਹੁੰਦਾ ਹੀ ਨਹੀਂ ਨਾ ਸਾਹਿਬ, ਇਹ ਤੇ ਜਾਹਲੀਅਤ ਹੈ ਯਾਰ। ਜਾਹਲੀਅਤ ਆ ਨਾ। ਹਾਂਜੀ ਕੋਈ ਵੀ ਟੀਵੀ ਚੈਨਲ ਆ, ਕੋਈ ਵੀ ਕੰਪਨੀ ਆ, ਮਤਲਬ 50-50 ਹਜ਼ਾਰ ਬੰਦਾ ਕੰਮ ਕਰਦਾ ਫੈਕਟਰੀਆਂ 'ਚ। ਹਾਂਜੀ ਫੈਕਟਰੀ ਦਾ ਮਾਲਕ ਦਿਲ ਕਰੇ ਪਤਾ ਨਹੀਂ ਕਿਸ ਮਸਲਕ ਦਾ ਹੋਵੇ, ਕਿਸ ਮਜ਼ਹਬ ਦਾ ਹੋਵੇ, ਕੀ ਇੱਥੇ ਗੋਰਿਆਂ ਨੇ ਲਾਈਆਂ ਨੇ ਫੈਕਟਰੀਆਂ। ਚਾਈਨਾ ਫੈਕਟਰੀ ਹੈ ਗੈਰ ਮਜ਼ਹਬ ਦੇ ਮੁਲਾਜ਼ਮ, ਹਾਂਜੀ ਗੈਰ ਮਜ਼ਹਬ ਦੇ ਮੁਲਾਜ਼ਮ। ਇੱਥੇ ਚਾਈਨਾ ਦੇ ਨੇ, ਉਹ ਗੈਰ ਮਜ਼ਹਬ ਨੇ, ਹਾਂਜੀ ਉੱਥੇ ਮੁਸਲਮਾਨ ਕੰਮ ਕਰਨ ਦੇ ਨੇ। ਉਹਨਾਂ ਨੂੰ ਭਾਜੀ ਉਹਨਾਂ ਨੂੰ ਇੰਗਲਿਸ਼ ਜਾ ਕੇ ਕੋ ਮੈਸੇਜ ਕਰ ਹਾਂ ਸਹੀ ਹੈ, ਮਿਹਨਤ ਕਰਨੀ, ਆਪਣਾ ਫਲ ਲੈਣਾ। ਉਹਨੂੰ ਕਾਬਾ ਤੂੰ ਕਿਹੜਾ ਕੰਮ? ਇਸ ਭਾਈ ਦੇ ਹੁਣ ਸਾਰੇ ਕਬਰਸਤਾਨੋਂ ਮਰਦੇ ਦਮ ਤੱਕ ਪੰਜਾਬੀ ਚੜ੍ਹਗੇ। ਨਹੀਂ ਯਾਰ ਉਹ ਗੱਲ, ਅੱਛਾ ਗੱਲ ਪਤਾ ਕੀ ਮੈਨੂੰ ਗੱਲ ਇਹ ਜਿਹੜੇ ਕਿ ਤੂੰ ਕਹਦੇ ਬਾਕੀਆਂ ਨੇ ਬੜਿਆਂ ਨੇ ਕਿਹਾ, ਮੈਂ ਕਿਸੇ ਨੂੰ ਰਿਪਲਾਈ ਨਹੀਂ ਕੀਤਾ। ਉਹ 15 20 25 ਬੰਦਿਆਂ ਨੇ ਕਮੈਂਟ ਕੀਤਾ, ਮੈਂ ਕਿਸੇ ਨੂੰ ਰਿਪਲਾਈ ਨਹੀਂ ਕੀਤਾ, ਕਿਉਂਕਿ ਉਹਨਾਂ ਨੇ ਉਨੀ ਕੀ ਗੱਲ ਕੀਤੀ ਜਿੰਨੀ ਕੁ ਕਿ ਯਾਰ ਇਹ ਤੁਸੀਂ ਜਾਨੀ ਭਾਈ ਇਦਾਂ ਕਰ ਰਹੇ, ਤਾਂ ਮੈਨੂੰ ਸਮਝ ਆ ਰਹੀ ਗੱਲ ਦੀ। ਇਹਨੇ ਬੁੱਢੀਆਂ, ਵਿਆਹ, ਕਾਰਾਂ, ਫਿਰ ਉਸ ਤੋਂ ਬਾਅਦ ਬਾਰ-ਬਾਰ ਲੋ ਐਜੂਕੇਸ਼ਨ ਚੱਲ ਹੱਦ ਹੁੰਦੀ ਹੈ। ਮੈਂ ਕੋਈ ਪੱਥਰ ਨਹੀਂ ਹੈਗਾ, ਸਹੀ ਗੱਲ। ਸਮਝ ਆ ਰਹੀ ਨਾ? ਹੁਣ ਅਗਰ ਤੈਨੂੰ ਗੁੱਸਾ ਚੜੇ ਜਾਂ ਕੋਈ ਗੱਲਬਾਤ ਹੋਵੇ ਭਾਈ, ਬਲਕਿ ਤੈਨੂੰ ਪਤਾ ਲੱਗ ਹੀ ਗਿਆ ਹੋਣਾ ਵਾ ਕਿੰਨਾ ਕੁ ਲੋ ਐਜੂਕੇਸ਼ਨ ਆ। ਪੜ੍ਹ ਤੇ ਲਈ ਆ ਉਹਨਾਂ ਨੇ ਇੰਗਲਿਸ਼ ਤੇ ਰਿਸਾ। ਤੇਰੀ ਇੰਗਲਿਸ਼ ਪੜ੍ਹ ਵੀ ਲਈ ਹੈ ਤੇ ਤੇਰੀ ਇੰਗਲਿਸ਼ ਤੇਰੀ ਸਾਰੀ ਝਾੜ ਵੀ ਦਿੱਤੀ। ਨਹੀਂ ਯਾਰ ਜ਼ਿੰਦਗੀ ਮੌਤ ਅੱਲਾ ਦੇ ਹੱਥ 'ਚ ਆ ਭਾਜੀ, ਡਰਨਾ ਡਰਨਾ ਨਹੀਂ ਚਾਹੀਦਾ ਕਿਸੇ ਨੂੰ। ਜਿੱਥੇ ਹੱਕ ਹੋਵੇ, ਜਿੱਥੇ ਗੱਲ ਹੋਗਾ ਕਿ ਜਿੱਥੇ ਤੁਹਾਨੂੰ ਜਵਾਬ ਆਵੇ ਉੱਥੇ ਦਿਓ। ਡਰਨਾ ਕਾ ਐਵੇਂ ਮਤਲਬ ਸਮਝੀ ਜਾਣਾ ਯਾਰ, ਮਤਲਬ ਇੱਕ ਇੱਜ਼ਤ ਕਰਦਾ ਨਾ ਮੁਦੱਸਰ ਸਾਹਿਬ, ਮੈਂ ਤੁਹਾਨੂੰ ਕਹੀ ਜਾਂਦਾ ਤੂੰ ਮੇਰੀ ਫੈਮਿਲੀ ਆ, ਤੁਸੀਂ ਮੇਰੀ ਫੈਮਿਲੀ, ਤੂੰ ਅੱਗੋਂ ਗੱਲ ਹੀ ਐਸੀ ਕਰ ਦੇਵੇਂ ਮੈਨੂੰ, ਠੀਕ ਹੈ ਨਾ? ਹੁਣ ਇਹੀ ਗੱਲ ਫੈਮਿਲੀ, ਇਹੀ ਗੱਲ ਮੇਰੀ ਫੈਮਿਲੀ ਚੋਂ ਜੈਨੂਅਲ ਕੋ ਕਰੇ ਮੈਂ ਉਹਦੇ ਚਪੇੜ ਮਾਰਦੇ ਆ ਦਿਲ ਕਰੇ ਭਾਵੇਂ ਮੇਰਾ ਸਗਾ ਭਰਾ ਹੋਵੇ। ਫੈਮਿਲੀ 'ਚ ਵਾਧੇ ਘਾਟੇ ਵੀ ਹੁੰਦੇ ਆ। ਹੁਣ ਜੋ ਮੈਂ ਕਹਿ ਰਿਹਾ ਇਹ ਵੀ ਉਹਦਾ ਹੀ ਕਿਤੇ ਨਾ ਕਿਤੇ ਇੱਕ ਹਿੱਸਾ ਵਾ, ਹਾਂਜੀ ਠੀਕ ਹੈ ਨਾ? ਹਾਂ ਮੁਹੱਬਤ ਦਾ ਇੱਕ ਅੰਦਾਜ਼ ਹੈ ਜੀ। ਹਾਂਜੀ ਹਾਂ। ਅਗਰ ਤੂੰ ਚਾਹੁੰਦਾ ਕਿ ਵੀ ਮੈਂ ਤੈਨੂੰ ਇੱਥੇ ਬਹਿ ਕੇ ਹੁਣ ਜ਼ਲੀਲ ਕੀਤਾ, ਤੈਨੂੰ ਲੱਗੇ ਤੂੰ ਮੈਨੂੰ ਉੱਥੇ ਗੱਲ ਜਿਹੜੀ ਕੀਤੀ ਹੈ ਉਹਦਾ ਇਹੀ ਜਵਾਬ ਬਣਦਾ ਸੀ। ਤੂੰ ਸਰੇਆਮ ਕੀਤਾ, ਤੂੰ ਮੈਨੂੰ ਮੇਲ ਕਰ ਦਿੰਦਾ, ਪਰਸਨਲ ਤੂੰ ਮੈਨੂੰ ਪਰਸਨਲ ਮੇਲ ਕਰ ਦਿੰਦਾ, ਤੂੰ ਤੇਰੇ ਕੋ ਉਹ ਵਸ ਚੱਲਿਆ, ਤੂੰ ਉੱਥੇ ਕਰਦਾ। ਹੁਣ ਚੈਨਲ ਬਣਾ ਲਾ ਭਾਈ, ਚੈਨਲ ਬਣਾ ਕੇ ਮੈਨੂੰ ਜੋ ਮਰਜ਼ੀ ਕਹੀ ਜਾ, ਮੈਨੂੰ ਹੁਣ ਭਾਰ ਹੀ ਨਹੀਂ ਕਿਸੇ ਦਾ, ਨੋ ਟੈਨਸ਼ਨ ਆ। ਹੁਣ ਗਈਆਂ ਗੱਲਾਂ, ਹੁਣ ਰੱਬ ਜਾਣੇ ਅੱਗੇ ਵੀ। ਕਿਸੇ ਦੀ ਇੱਜ਼ਤ ਬਚਾਉਣ ਲਈ ਉਸਤਾਦ ਜੀ ਖਾਮੋਸ਼ ਰਹੇ ਇੱਕ ਮੌਕੇ ਤੇ, ਜਦੋਂ ਸੋਸ਼ਲ ਹਾਂਜੀ ਭਾਈ ਮੈਂ ਬੁਜ਼ਦਲ ਨਹੀਂ, ਸ਼ਰੀਫ 'ਚ ਤੇ ਬੁਜ਼ਦਲ 'ਚ ਫਰਕ ਹੁੰਦਾ। ਉਦੋਂ ਤੁਸੀਂ ਇਹ ਖਿਆਲ ਕੀਤਾ ਕਿ ਯਾਰ ਇਹ ਮੁਨਾਸਬ ਨਹੀਂ, ਮੁਨਾਸਬ ਗੈਰ ਮੁਨਾਸਬ ਉਹ ਖੁਦਾ ਦੀ ਕਸਮ ਹੈ, ਉਹਨਾਂ ਦੇ ਬੱਚਿਆਂ ਦੀ ਸਾਰੀ ਜ਼ਿੰਦਗੀ ਤੱਕ ਮੇਰੀ ਉਸ ਵੀਡੀਓ ਨੇ ਪਿੱਛਾ ਨਹੀਂ ਛੱਡਣਾ, ਇਦਾਂ ਹੀ ਹੈ ਉਹਨਾਂ ਦੀਆਂ ਬੱਚੀਆਂ ਦਾ। ਬਿਲਕੁਲ ਇਸ ਉਹ ਤੁਸੀਂ ਆਪਣੇ ਲਾ ਇਲਾਹਾ ਇল্লাল্লাহ ਮੁਹੰਮਦ ਰਸੂਲullah ਬਸ ਵੱਡਾ ਜ਼ਰਫ। ਹਾਂਜੀ ਆ ਜਿਹੜੇ ਤੁਰੇ ਫਿਰਦੇ ਨੇ ਨਾ, ਜੀ ਇਹਨਾਂ ਦੇ ਜਿਹੜੇ ਬੱਚੇ ਨੇ ਨਾ, ਬੱਚੀਆਂ, ਸਾਰੀ ਜ਼ਿੰਦਗੀ ਇਹਨਾਂ ਦਾ ਪਿੱਛਾ ਨਹੀਂ ਸੀ ਛੱਡਣਾ ਮੇਰੀ ਵੀਡੀਓ ਨੇ, ਤੇ ਪੂਰਾ ਮੜਾਸਾ ਬਣ ਕੇ ਇਹਨਾਂ ਨੇ ਘਰੋਂ ਨਿਕਲਿਆ ਕਰਨਾ ਸੀ। ਲੁਕਦੇ ਫਿਰਨਾ ਸੀ ਕੋਈ ਤੂੰ ਕਹਿੰਦੇ ਛਾਜੀਆਂ ਕੀਤੀਆਂ ਹੈ ਤੇ ਛੇਵੀਂ ਕਰਨ ਲੱਗਾ ਹੈ, ਗਲੋਬ ਤੈਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ, ਮੇਰੀ ਇੰਗਲਿਸ਼ ਹੀ ਬਸ। ਆਹੋ ਸੁਣਾਓ ਇਹਨਾਂ ਨੂੰ ABC ਸਾਰੀ। ABCDEFGHIJKLMNOPQRSTUVWXYZ। ਕੀ ਬਾਤ ਆ। ਉਹ ਪਈਆਂ ਸੋਲੋ ਇਹ ਕਿਹੜੀ ਸੀ, ਵੱਡੀ ਸੀ ਨਾ ਛੋਟੀ? ਇਹ ਦਰਮਿਆਨੀ। ਐਨੀ ਕੀ ਗੱਲ 16 ਲਾ ਸਾਜੇ ਹੁਣ ਇੱਕ ਲਫ਼ਜ਼ ਛੱਡ ਕੇ ACE ਹੋਲਾ। ਹਾਂ ACEGIKMOQSUWY
ਆਹ ਵੀ ਜੀ ਨਹੀਂ ਇੱਕ ਮਿੰਟ ਜਰਾ ਇਹ ਕਿੱਦਾਂ ਸੀ ਉਸਤਾਦ ਜੀ? ਇਹ ਕਿੱਦਾਂ ਭਾਈ ਚੱਕਰ ਆ ਇਹ ਉਹ ਕੁਲੀਆ ਸਾਨੂੰ ਵਾ ਪਤਾ ਹੀ ਨਹੀਂ ਹੁਣ ਸਾਨੂੰ। ਕੁਲੀਆ ਵਾ ਮੈਂ ਤੁਹਾਨੂੰ ਦੱਸ ਦੇਣਾ ਇਹਦਾ direct- ਇੱਕ ਲਫ਼ਜ਼ ਸਾਇਲੈਂਟ ਕਹੀ ਜਾ ਬਸ ਸੋਚ ਕੇ ਬੋਲਣਾ ਇੱਕ silent ਕਹੀ ਜਾ। ਸੋਚ ਕੇ ਬੋਲਣਾ ਨਹੀਂ ਹਾਂ F ਆ ਦੇ A B C D ਹਾਂ। A C ਇੰਜ ਕਹੀ ਜਾ ਇੱਕ ਕਹਿਣਾ ਜ਼ਰੂਰ ਆ ਲੇਕਿਨ ਇੱਕ ਆਵਾਜ਼ ਨਾ ਆਵੇ ਕਹਿ ਰਹਾ ਸਰ ਇੱਕ ਬੂਝ ਗਈ ਜਣਾ ਉਸਤਾਦ ਜੀ ਚੈੱਕ ਕਰੀ ਟਰਾਈ ਕਰਨੀ ਹੈ ਜਾਨੂ ਟਰਾਈ ਕਰਨੀ ਆ ਹਾਂ। A C E G I K M ਐਦਾਂ ਕਰੀ ਸੀ ਇਹ ਕਿਹੜਾ ਕੰਮ ਹੋ ਗਿਆ ਮੈਂ ਕਰਦਾ ਕਰ ਇੰਜ ਕਰਕੇ ਉਧਰ ਹੱਥ ਕਰਕੇ ਚਲੋ ਜੀ ਇਹ ਸਪੀਡ ਚ ਨਹੀਂ ਨਹੀਂ ਪਹਿਲੇ ਤੱਕ ਹੈ A B C D E F ਕਹਿ A B C D E F G H ਕਹਿ ਰਹੇ ਨਾ ਹੁਣ A C E A C D ਨਹੀਂ ਉਹ ਵੀਡੀਓ ਚ ਆਇਆ ਜਿਵੇਂ ਇਹ ਦੁਨੀਆ ਮੈਨੂੰ ਸਿਖਾਇਆ ਉਸਤਾਦ ਜੀ ਨੇ ਮੈਂ ਕਰ ਲੈਣਾ ਚੱਲਦਾ ਉਸਤਾਦ ਜੀ ਨਾ। ਮੈਂ A C E G I K M O Q ਹਾਂ S ਬਸ ਗੁੱਡ ਹੋ ਗਿਆ ਤੇ ਮੈਨੂੰ ਵੀ ਤੇ ਆਉਂਦੀ ਆ ਸੁਣਾ A B C D E F G H I J K S T U V W X Y Z ਉਸਤਾਦ ਜੀ ਉਹ ਨਹੀਂ ਸਹੀ ਗੱਲ ਤੈਨੂੰ ਸਿੱਧੀ ਸਿੱਧੀ ਨਹੀਂ ਆਉਂਦੀ ਤੂੰ ਉਹਦੇ ਕੋਲ ਨਾ 2 ਮਹੀਨੇ ਲਾ ਪੜੇ ਲਿਖੇ ਕੋ ਉਹ ਪੜ੍ਹੇ ਲਿਖੇ ਆ 2 ਮਹੀਨੇ ਤੇਰੀ ਦਾ। ਹਾਬੀ ਸੈੱਟ ਹੋ ਜਾਣੀ ਹੈ ਉਹਦੇ ਕੋਲ ਲਾਇਆ ਤੇ ਐਸ ਮਿਸ ਹੋਇਆ ਹੀ ਨਹੀਂ ਐਸ ਪੂਰੇ ਆ 2 ਉਹਦੇ ਕੋ ਨਾ ਲਾਈ ਉਹਦੇ ਕੋ ਤੂੰ ਲਾ ਲੈਣਾ ਤੇ ਤੂੰ ਕਹਿਣਾ ਉਸਤਾਦ ਜੀ ਇਹ ਤੁਸੀਂ ਨਾ ਹਾਂ ਉਹਦੋਂ ਮੋਹਸਿਨ ਨਕਵੀ ਸਾਹਿਬ ਕੋ ਸਿੱਖੀ ਅੱਛਾ ਸਾਦਾ ABC ਡਬਲ ਐਸ ਕਹਿੰਦੇ ਤੇ 2 ਐਸ ਹੁੰਦੇ ਉਹਦੇ ਵਿੱਚ ਉਹ A B C ਕਹਿ A B C ਨਹੀਂ ਇੱਕ ਸਾਇਲੈਂਟ ਕਹਿਣਾ ਇੱਕ ਆਵਾਜ਼ ਨਾ ਕਹਿਣਾ ਓਕੇ A C E ਲੱਕੀ ਲੱਗੀ ਸੀ ਉਹਦੀ ਵੀ ਆਵਾਜ਼ ਆ ਰਹੀ ਹੈ ਹਲਕੀ ਹਲਕੀ ਉਹਦੀ ਵੀ ਆਵਾਜ਼ ਦੇ ਸਾਇਲੈਂਟ ਆ ਪਿੱਛੇ ਆ ਤੂੰ ਥੋੜਾ ਸਲੋ ਆ ਸੈਲਟ ਕਰ ਸੈਲਟ ਚੱਲ ਯਾਰ ਉਹ ਤੀਸਰੀ ਫੋਰਚੂਨਰ ਆਈ ਗੱਡੀ ਤੂੰ ਹਾਂ ਯਾਰ ਇਹਨੂੰ ਫੋਰਚੂਨਰ ਦਿਖਾ ਰਹੇ ਇੱਕ ਤੇ ਯਾਰ ਇਹ ਬੈ ਗਿਆ ਲੋਕਾਂ ਨੂੰ ਲੈ ਕੇ ਹਸਦ ਲੈ ਕੇ ਇਹ ਹਸਦ ਆ ਉਹ ਮੈਨੂੰ ਇੱਕ ਬੰਦਾ ਕਹਿੰਦਾ ਤੁਹਾਨੂੰ ਮਹੀਨੇ ਦਾ 18 ਲੱਖ ਰੁਪਏ YouTube ਤੋਂ ਦਿੰਦੇ। ਮੈਂ ਕਿਹਾ, ਲੇਕਿਨ ਇਹਨੂੰ ਹਸਦ ਅੱਛਾ ਇਹਨਾਂ ਦੀ ਕੀ ਇਹੋ ਜਿਹੇ ਬੰਦਿਆਂ ਦੀ ਨਾ ਇਹਨਾਂ ਨੂੰ ਰੱਬ ਨੇ ਸਜ਼ਾ ਦਿੱਤੀ ਹੈ ਮੇਰਾ ਪੂਰਾ ਮਤਲਬ ਕੋਈ ਮੇਰਾ ਤਸਲਕ ਨਹੀਂ ਮੇਰੇ ਨਾਲ ਕੋਈ ਮੈਨੂੰ ਆ ਰਿਹਾ ਭਾਈ ਮੈਨੂੰ 50 ਕਰੋੜ ਰੁਪਏ ਮਹੀਨੇ ਦਾ ਆ ਰਿਹਾ ਹਾਏ ਹਾਏ ਤੇਰੀ ਕੋ ਨੀਂਦ ਉੱਡੀ ਤੂੰ ਕਿਉਂ ਐਂਜ਼ਾਈਟੀ ਚ ਜਾਈ ਜਾ ਰਿਹਾ ਇਹਨਾਂ ਨੂੰ ਇਹ ਤੂੰ ਕੁਝ ਪਤਾ ਸੋਚ ਸੋਚ ਕੇ ਪਾਗਲ ਹੋਇਆ ਕਈਆਂ ਤੂੰ ਕਹਿ ਅੱਲਾ ਭਾਈ ਭੈਣ ਮੈਨੂੰ ਵੀ ਦਵੇ ਇਹਨਾਂ ਨੂੰ ਇਹ ਪਤਾ ਲੱਗ ਜਾ ਅਸੀਂ ਰਾਤ ਦੀ ਰੋਟੀ ਦੀ ਖਾਤਰ ਛੁੱਟੀ ਕਰ ਲਈਦੀ ਹੈ ਘਰੋਂ ਚੱਲ ਜਾਈਦਾ ਇਹ ਤਾਂ ਬੰਦੇ ਰੋਲ ਆ ਉਹ ਜਾਂਦੇ ਸਰਕਾਰ ਇਹਨੇ ਕੈਲਕੂਲੇਟਰ ਰੱਖਿਆ ਹੁੰਦਾ ਹਰ ਵੀਡੀਓ ਦੇ ਕੇ $10,000 ਆ ਗਿਆ ਹਾਂ ਬਹੁਤ ਵਾਕਈ ਇਹ ਸਾਜੀ ਸਾਜੀ ਕੈਲਕੂਲੇਟਰ ਰੱਖੇ ਲਾ ਕੇ ਇਹ ਆਪਣੇ ਟੀ ਟਾਈਮ ਤੋਂ ਬਾਅਦ ਲੋਕਾਂ ਨੂੰ ਬਹੁਤਾ ਪਤਾ ਲੱਗਣ ਲੱਗਾ ਕਿੰਨੇ ਕੀ ਆਂਦੇ ਕਿ ਜੈਨੂਇਨ ਗੱਲ ਹੈ ਮੇਰੇ ਅੰਮੀ ਪੁੱਛਦੇ ਹੁੰਦੇ ਆ ਕਿ ਆਹ ਕਿਤੇ ਕਿੰਨੇ ਪੈਸੇ ਹੁੰਦੇ ਆ ਤੇਰੀ ਅੰਮੀ ਵੀ ਪੜ੍ਹੀ ਲਿਖੀ ਹੈ ਅਨੋਨੀ ਨੂੰ ਪੁੱਛ ਲਓ ਸਾਡਾ ਅੱਧਾ ਮਹੱਲਾ ਮੇਰਾ ਹਿਸਾਬ ਲਾਉਣ ਦਿਆ 18 ਲੱਖ ਰੁਪਏ ਨੂੰ ਮਹੀਨੇ ਦਾ ਮੈਂ ਤੈਨੂੰ 18 ਲੱਖ ਮਹੀਨਾ ਆਇਆ ਤੂੰ ਦੱਸਿਆ ਹੀ ਨਹੀਂ। ਲੇਕਿਨ ਮੇਰੇ ਯਾਰ ਨੇ ਉਸ ਤਰ੍ਹਾਂ ਆਪਣਾ ਲੈ ਲਿਆ ਵੀ ਪੈਸੇ ਬਹੁਤ ਪੈਣ ਦੇ ਇਹ ਨਹੀਂ ਪਤਾ ਕਿ ਅਸੀਂ ਪਕੌੜੇ ਨਾਲ ਇਸ ਕਿਸਮ ਦੀ ਰੋਟੀ ਖਾਈ ਦੀ ਆ ਸ਼ੋਅ ਕਰਨ ਚਾਹੀਦਾ ਜਦੋਂ ਇਹਨੂੰ ਇਹ ਨਹੀਂ ਪਤਾ ਕੈਮਰਾ ਮੈਨੂੰ ਗੇੜਾ ਕੈਸੇ ਕਰਾਈਦਾ ਰੋਹ ਦੇ ਗਲਾਸ ਤੋਂ ਆਹੋ ਇੱਕ ਦਿਨ ਉਹਨਾਂ ਰੋਬਨ ਸਾਡੇ ਨਾਲ ਕੈਮਰਾਮੈਨ ਸੀ ਮੈਂ ਮਿੱਠਾ ਮੱਕੂ ਵਾਲੇ ਸ਼ੋਅ ਕਰਨਗੇ ਬਈ ਕੁਝ ਪੀਣਾ ਹੈ ਕੁਝ ਪੀਣਾ ਹੈ ਮੈਂ ਇਹਨੂੰ ਕਿਹਾ ਕਹਿੰਦੇ ਮਾਲਕਾਂ ਨੂੰ ਅਸੀਂ ਨਾ ਉਹਨੂੰ ਥੋੜਾ ਜਿਹਾ ਅੱਗੇ ਨੂੰ ਕੀਤਾ ਏਦਾਂ ਕਰਕੇ ਮੁੜੇ ਆ ਉਹ ਅੱਗੇ ਮੈਂ ਕਿਹਾ ਮਿੱਠਾ ਕਹਿੰਦਾ ਲੰਘ ਗਿਆ ਮੈਂ ਕਿਹਾ ਫੇਰ ਆ ਕੇ ਰੋਹ ਪੀਤੀ ਅਸੀਂ ਅੱਛਾ ਉਹਨੂੰ ਫੇਰ ਕੇ ਤੁਸੀਂ ਉਹਨੂੰ ਅੱਗੇ ਤੋਰਾ ਕਰਾਤਾ ਇੱਕ ਦਿਨ ਪੈਟਰੋਲ ਕਰੀ ਪੈਟਰੋਲ ਜਾਂਦੇ ਤੇ ਅੱਜ ਤੇ ਮੰਡੀ ਵਾਲਾ ਸ਼ੋਅ ਕਰਨਾ ਸੀਗਾ ਭਾਈ ਦਾਨਿਸ਼ ਤੇ 2-3 ਦੋਸਤ ਆਏ ਇਹਨਾਂ ਦੇ ਨਾਲ ਤੇ ਕਹਿੰਦੇ ਯਾਰ ਆਂਦੇ ਸਾਰੇ ਮੈਨੂੰ ਇੱਕ ਬੰਦਾ ਕਹਿੰਦਾ ਇਹਨਾਂ ਚੋਂ ਕਹਿੰਦਾ ਯਾਰ ਪਾਣੀ ਪੀਣਾ ਮੈਂ ਕਿਹਾ ਅੱਗੋਂ ਪੀਨੇ ਅੱਗੋਂ ਕਰਦੇ ਪੂਰਾ ਮੰਡੀ ਦੇ ਵਿੱਚ ਲੈ ਗਏ ਸ਼ਾਵਰ ਥਲੇ ਨਾ ਉਹਨਾਂ ਨਾਲ ਸ਼ਵਾਰਮਾ ਕਰਿਆ ਸ਼ਾਮਰ ਲੈ ਰਹੇ ਤਾਂ ਸ਼ਾਵਰ ਤੇ ਨਹਾਉਂਦੇ ਨਾਲ ਸ਼ਵਾਰਮਾ ਵੀ ਉੱਤੇ ਹੀ ਖਾਂਦੇ ਆ ਹਾਂ ਚਲੋ ਮਾਹੌਲ ਨੂੰ ਬਦਲੋ ਭਾਈ ਦਾਦਾ ਮਰ ਗਿਆ ਤਾਂ ਸਕਾ ਦਾਦਾ ਤੇ ਕਹੇ ਨੂੰ ਕਹਿਣ ਡਿਆ ਇੱਕੋ ਜਿਹੀ ਡਰੈਸਿੰਗ ਕਰੀਏ ਫੌਦਗੀ ਤੇ ਇਹ ਪੁੱਤਰ ਜਵਾਬ ਦੇਣਾ ਹੀ ਪੈਣਾ ਵਾ ਉਧਰ ਯਾਰ ਲੈ ਫੌਦਗੀ ਤੈਨੂੰ ਕਹਿ ਰਿਹਾ ਇੱਕੋ ਜਿਹੇ ਕੱਪੜੇ ਪਾਈ ਜਨਾਜ਼ੇ ਤੇ ਦਾਦਾ ਮਾਰੇਗਾ ਤੇ ਦਾਦੇ ਵਾਸਤੇ ਇਮੋਜੀ ਵਾਲੇ ਕਫਨ ਲੱਭਣ ਆ ਰੋਡ ਵਾਲੇ ਮੋਜੀ ਇਮੋਜੀ ਵਾਲੇ ਉਹ ਵੀ ਬਣਿਆ ਸਵਿਮਿੰਗ ਪੂਲ ਵਾਲੀ ਜੈਕਟ ਲੈਣ ਗਿਆ ਤੇ ਉਹਦੇ ਪੁੱਛੀ ਜਾਂਦੇ ਰਿਪੋਰਟ ਤੇ ਨਹੀਂ ਆਏ ਯਾਰ ਪੁੱਤਰ ਉਧਰ ਜਵਾਬ ਦੇਣਾ ਪੈਣਾ ਵਾ ਦੇ ਜਵਾਬ ਉਧਰ ਗੱਲ ਫਿਰ ਉੱਥੇ ਹੀ ਆ ਗਈ ਬੰਦ ਨਾ ਕਰਦੇ ਵੀ ਸਾਰਾ ਗੱਲ ਫਿਰ ਉੱਥੇ ਹੀ ਆ ਗਈ ਦੇ ਜਵਾਬ ਘੱਟੇ ਚੋਂ ਪਰੋਣੇ ਨਗਾਉਣ ਵਾਲੇ ਆ
ਯਾਰ ਆਹੋ ਘਰ ਹਾਂਡੀ ਚ ਇੰਨਾ ਸ਼ੋਰਾ ਕਹਿੰਦਾ ਸੇਫਟੀ ਜੈਕਟ ਪਾ ਕੇ ਬੁਰਕੇ ਲਾਉਣ ਡਿਆ ਸੇਫਟੀ ਜੈਕਟ ਹਾਂਡੀ ਚ ਇੰਨਾ ਸ਼ੋਰਾ ਕਰ ਲਿਆ ਮਿੱਠੀ ਥੋੜੀ ਗੱਲ ਸਮਝਾ ਵੀ ਲਿਆ ਕਰੀਏ ਕਰ ਦਿੰਦਾ ਹਾਂਡੀ ਚ ਇੰਨਾ ਸ਼ੋਰਾ ਕਹਿੰਦਾ ਸੇਫਟੀ ਜੈਕਟ ਪਾ ਕੇ ਰੋਟੀ ਖਾਣ ਡਿਆ ਆ ਸੇਫਟੀ ਪਾ ਕੇ ਉੱਥੇ ਮੈਨੂੰ ਸਮਝ ਲੱਗੀ ਸੇਫਟੀ ਜੈਕਟ ਆਹੋ ਹਾਂ ਜੈਕਟ ਨਹੀਂ ਸਮਝ ਲੱਗੀ ਪੁੱਛ ਲਾ ਕਿਸੇ ਨੂੰ ਤੇਰੀ ਜੈਕਟ ਦੀ ਆਵਾਜ਼ ਨਹੀਂ ਆਈ ਉਹ ਪੜ੍ਹੇ ਲਿਖੇ ਸੇਫਟੀ ਅੱਛਾ ਪੜ੍ਹੇ ਲਿਖੇ ਨੂੰ ਲੱਗੀ ਕਿ ਨਹੀਂ ਲੱਗੀ ਨਹੀਂ ਲੱਗੀ ਇੰਨਾ ਸ਼ੁਰਾ ਕਰ ਲਿਆ 2 ਕਿਲੋਮੀਟਰ ਚੱਪੂ ਨਾਲ ਲੜ ਕੇ ਅੱਗੇ ਜਾ ਕੇ ਆਲੂ ਖਾਣ ਦਿਆ ਸਾਜੀ ਕਹਿੰਦਾ ਕਿੱਧਰ ਜਾ ਰਿਹਾ ਕਹਿੰਦਾ ਮੈਂ ਆਲੂ ਕੇ ਪਾਸ ਜਾ ਰਿਹਾ ਇੰਨਾ ਸ਼ੋਰਾ ਕਰ ਲਿਆ ਤੇ ਅੱਗੋਂ ਇੱਕ ਬੰਦਾ ਆ ਰਿਹਾ ਕਹਿੰਦਾ ਓਏ ਆ ਜਾ ਮੋਗੇ ਆ ਇੰਨਾ ਸ਼ੋਰਾ ਕਰ ਲਿਆ ਆਲੂ ਨੇ ਪੈਰ ਰੱਖ ਕੇ ਬੋਟੀ ਤੋਂ ਜਾਣ ਡਿਆ ਭਰਾ ਗੱਲਾਂ ਕਰਨ ਦੇ ਘਰ ਇੰਨਾ ਸ਼ੋਰਾ ਅੱਜ ਸਾਜੀ ਇੰਨਾ ਸ਼ੋਰਾ ਕਰ ਲਿਆ ਇਹਨਾਂ ਨੇ ਤੇ ਰੋਟੀ ਖਾਣ ਲੱਗੇ ਤੇ ਪਹਿਲੇ ਫੂਫ ਫੁਲਾਈ ਹੋਈ ਵਿੱਚ ਇਹਨਾਂ ਨੇ ਸਲਵਾਨ ਚ ਵਾਹ ਭਰੀ ਇੰਨਾ ਸ਼ੋਰਾ ਕਰ ਲਿਆ ਸ਼ੋਰੇ ਦੇ ਨਾਲ ਹੀ ਉਹ ਸਪਰਿੰਗ ਨੂੰ ਐ ਕਰ ਸ਼ੋਰੇ ਦੇ ਬੁਲਬੁਲੇ ਬਣਾ ਰਿਹਾ ਉਹ ਜਿੱਥੇ ਪਾੜ ਰਹੇ ਉਹਦੀਆਂ ਅੱਖਾਂ 'ਚ ਮਿਰਚਾਂ ਪੈ ਇੰਨਾ ਸ਼ੁਰਾ ਕਰ ਲਿਆ ਰੋਟੀ ਦੀ भाई पट्टी चलन रही उमर की हांडी में 3 बंदे डूब गए हैं तराक टूट रहे हैं शाम तक लाशें नहीं जाएंगी ਇੰਨਾ ਸ਼ੁਰਾ ਕਰ ਲਿਆ ਧਵਾਣਾ ਲੈ ਕੇ ਰੋਟੀ ਖਾਂਦੇ ਸੀ ਕੱਛਾ ਚ ਦਵਾਣਾ ਲੈ ਕੇ ਮੈਂ ਤਾਂ ਨਹੀਂ ਜਤਾ ਜਾਈ ताई दी नजर घट सीगी वो बेचारा हांडी च लत्ता रख के बैठा ਇੰਨਾ ਇੱਕ ਦਿਨ ਸ਼ੋਰੇ ਦੇ ਵਿੱਚ ਨਾ ਘੜਾ ਫੜ ਕੇ ਲੰਘ ਰਿਹਾ ਮੈਂ ਕਿੱਧਰ ਕਹਿੰਦਾ ਮੈਂ ਮਹੀਵਾਲ ਨੂੰ ਮਿਲਣ ਚੱਲਾ ਐਡਾ ਸ਼ੋਰਾ ਸੋਹਣੀ ਐਡਾ ਸ਼ੋਰਾ ਕਰ ਲਿਆ ਉਸਤਾਦ ਜੀ ਬੋਟੀ ਫੜਨ ਵਾਸਤੇ ਵੇਲੇ ਵਿੱਚ ਟੂਬ ਸੁੱਟ ਰਿਹਾ ਵਾਹ ਭਰਾ ਸਾਜੀ ਇਹਨਾਂ ਨੇ ਇੰਨਾ ਸ਼ੋਰਾ ਕਰ ਲਿਆ ਇਹਨਾਂ ਦੀ ਹਾਂਡੀ ਮਸ਼ਹੂਰ ਹੋ ਗਈ ਸੀ ਹਰ ਸਾਲ ਇੱਕ ਬੰਦਾ ਲੈਂਦੀ ਇਹਨਾਂ ਦੀ ਹੰਡੀ ਹਰ ਸਾਲ ਇੱਕ ਬੰਦਾ ਲੈਂਦੀ ਹੈ ਇੰਨਾ ਸ਼ੁਰਾ ਕਰ ਲਿਆ ਇਹਨਾਂ ਦੇ ਘਰ ਦੇ ਨੀਆਂ ਨੂੰ ਸ਼ਰਾਬ ਚੜ ਗਈ ਸ਼ੋਰੇ ਦੀ ਸਲਾਬ ਚੜੇ ਉਹ ਹਾਂਡੀ ਤੇ ਮੁਦੱਸਰ ਸਾਹਿਬ ਕਹਿੰਦੇ ਸੀ ਉਹ ਕਹਿੰਦੇ ਉਹ ਸਾਲਣ ਵਾਲੀ ਟੈਂਕੀ ਉਰੇ ਕਹਿੰਦੇ ਉਹ ਦੇ ਜਵਾਬ ਮੇਰੇ ਦੂਰ ਨਹੀਂ ਬੋਲਣ ਦੇ ਅੱਛਾ ਨਹੀਂ ਗੱਲ ਕਰਨੀ ਆ ਇਹ ਟਰੈਕ ਨਹੀਂ ਸ਼ੁਰੂ ਕਰਨਾ ਇਹ ਸਾਨੂੰ ਵੀ ਆਉਂਦਾ ਕਰਨਾ ਇਦਾਂ ਹੀ 20 ਮਿੰਟ ਨਹੀਂ ਲੰਘਾਉਣੇ ਗੱਲ ਕਰਨੀ ਬੇਟੇ ਚਲੋ ਇਦਾਂ ਕਰ ਲੈਨੇ ਆ ਇਹਨਾਂ ਨੇ ਹਾਂਜੀ ਹਾਂਜੀ ਕਰ ਰਹੇ ਸੀ ਇੰਨਾ ਸ਼ੋਰਾ ਕਰ ਲਿਆ ਮੁਸ਼ਕਲ ਹੋ ਗਈ ਹੁਣ ਤਾਂ ਚਲੋ ਸਾਜੀ ਇੰਨਾ ਸ਼ੋਰਾ ਕਰ ਲਿਆ ਤਾਂ ਬਾਹਰ ਬੈਠਾ ਕਹਤਾ ਨਿੱਗਤ ਸ਼ਾਲਾ ਉਹਦੀ ਸਾਲਣ ਪਾ ਦੇ ਛਾਲ ਆਉਂਦੀ ਤੇ ਸਾਲਣ ਪਾ ਲੈ ਨਿੱਗਤ ਕਹਿੰਦਾ ਨਿੱਗਤ ਇਹਨਾਂ ਨੇ ਉਸਤਾਦ ਜੀ ਇੰਨਾ ਸ਼ੋਰਾ ਕਰ ਲਿਆ ਇਹਦਾ ਵੱਡਾ ਭਰਾ ਹਾਂਡੀ ਦੇ ਕੋਲ ਉਹ ਚਟਾਈ ਵਿਛਾ ਕੇ ਤੇ ਛਤਰੀ ਲਾ ਕੇ ਜੂਸ ਪੀ ਰਿਹਾ ਸਮੁੰਦਰ ਤੇ ਇਹਨਾਂ ਨੇ ਹਾਂਡੀ ਚ ਇੰਨਾ ਸ਼ੋਰਾ ਕਰ ਲਿਆ ਇਹਦੀ ਅੰਮੀ ਨੇ ਸਾਲਣ ਪਾ ਕੇ ਤਾਂ ਆਲੂ ਆ ਗਏ ਤਾਂ ਬਕਨਾ ਆ ਸਾਲਣ ਸੂਏ ਤੋਂ ਪਾ ਲਿਆ ਜੀ ਭਾਈ ਮੁਦੱਸਰ ਹੋਣਾ ਨੇ ਇੰਨਾ ਸ਼ੋਰਾ ਕਰ ਲਿਆ ਤੇ ਆਪਣੇ ਘਰਦਿਆਂ ਨੂੰ ਕਹਿ ਰਿਹਾ ਦੇਖਿਓ ਮੈਂ ਵੱਟਾ ਸੁੱਟਣਾ ਕਿੰਨੀਆਂ ਠਿੱਪੀਆਂ ਖਾ ਗਿਆ ਇਹਨਾਂ ਨੇ ਇੰਨਾ ਪਾਣੀ ਹਾਂਡੀ ਚ ਪਾ ਲਿਆ ਸ਼ਬਾਜ਼ ਸ਼ਰੀਫ ਸਾਹਿਬ ਨੇ ਉੱਤੇ ਪੁਲ ਬਣਵਾਤਾ ਆਹੋ ਸਹੀ ਗੱਲ ਹੈ ਇਹਨਾਂ ਨੇ ਸਾਲਣ ਚ ਇੰਨਾ ਪਾਣੀ ਪਾਇਆ ਇੰਨਾ ਸ਼ੋਰਾ ਕਰ ਲਿਆ ਤਾਂ ਆਪਾਂ ਕਹਿੰਦੇ ਆ ਦੇਖ ਤਾਂ ਸਹੀ ਮੰਗਲਾ ਡੈਮ ਪੱਕਿਆ ਕਿ ਨਹੀਂ ਮੰਗਲਾ ਡੈਮ ਅੱਛਾ ਇੱਕ ਦਿਨ ਇੰਨਾ ਸ਼ੋਰਾ ਹਾਂਡੀ ਚ ਕਰਦੇ ਸੀ ਇੱਕ ਦਿਨ ਹਾਂਡੀ ਖਾਲੀ ਮੈਂ ਕੀ ਹੋਇਆ ਕਹਿੰਦਾ ਭਲ ਸਫਾਈ ਹੋ ਰਹੀ ਮੈਂ ਕਿਹਾ ਕੀ ਗੱਲ ਖਾਲੀ ਹੈ ਇੰਨਾ ਸ਼ੋਰਾ ਕਰ ਲਿਆ ਜਾਲ ਪਾ ਕੇ ਆਲੂ ਲੱਭਣ ਦੇ ਇੰਨਾ ਸ਼ੋਰਾ ਕਰ ਲਿਆ ਹਾਂਡੀ ਦੇ ਉੱਤੇ ਇਹਨਾਂ ਨੇ ਲਿਖਿਆ ਸੀ ਹਾਂਡੀ ਝੀਲ ਹਾਂਡੀ ਝੀਲ ਭਾਈ ਮੁਦੱਸਰ ਹੋਣਾ ਨੇ ਇੰਨਾ ਸ਼ੋਰਾ ਕਰ ਲਿਆ ਇਹਨਾਂ ਦੇ ਰਿਸ਼ਤੇਦਾਰ ਆਏ ਉਹ ਮੰਨਤ ਦੇ ਠੀਪੇ ਵਿੱਚ ਸਿੱਟ ਗਏ ਯਾਰ ਆਪਣੀ ਹਾਂਡੀ ਚ ਗਾਣਾ ਗਾਉਂਦੇ ਬੰਦੂਰੇ ਇੰਨਾ ਸ਼ੁਰਾ ਕਰ ਲਿਆ ਵਿੱਚੋਂ 20 ਦੀ ਮਛਲੀ ਬਰਾਮਦ ਹੋ ਗਈ ਉਹ ਵੀਲ ਨਹੀਂ ਉਹ ਵੇਲ ਇੰਨਾ ਸ਼ੋਰਾ ਕਰ ਲਿਆ ਤਾਂ ਉਹ ਕਹਿੰਦੇ ਅੱਗੇ ਨਾ ਜਾਈ ਅੱਗੇ ਬਹੁਤ ਡੂੰਘੀ ਅੱਗੇ ਨਾ ਜੇ ਅੱਗੇ ਸ਼ੋਰਾ ਇੱਥੇ ਤੇ ਤਾਕੀ ਜਿਹਦੇ ਨਾਲ ਡਰਮਾਂ ਚੋਂ ਤੇਲ ਨਹੀਂ ਕੱਢੀਦਾ ਉਹਦੇ ਨਾਲ ਸਾਲਣ ਪਾ ਆਹੋ ਇੰਨਾ ਸ਼ੁਰਾ ਕਰ ਲਿਆ ਹਾਂਡੀ ਤੇ ਨਾ ਟੈਂਟ 'ਚ ਲਿਖਿਆ 13 ਫੁੱਟ ਘੇਰਾ ਭਾਈ ਇੰਨਾ ਸ਼ੋਰਾ ਕਰ ਲਿਆ ਦਾਦੀ ਸਾਲਣ ਪਾਉਣ ਕੇ ਫੁੱਲ ਕੇ ਉੱਪਰ ਆ ਗਈ ਚਣੇ ਪਕਾ ਲੇ ਤੇ ਸ਼ੋਰਾ ਬਹੁਤ ਕਰ ਲਿਆ ਘਰ ਰਿਸ਼ਤੇਦਾਰ ਨੂੰ ਕਹੋ ਆ ਜਾਓ ਦਰੈਜ ਚਨਹਾਰ ਚਲੀ ਗਈ ਇਹਨਾਂ ਦੇ ਘਰ ਦੇ ਨਾਲ ਪਲਾਜ਼ਾ ਉੱਥੇ ਅੱਗ ਲੱਗ ਗਈ ਉਹਨਾਂ ਨੇ ਫਾਇਰ ਬ੍ਰਿਗੇਡ ਨੂੰ ਫੋਨ ਹੀ ਨਹੀਂ ਕੀਤਾ ਇਹਨਾਂ ਦੀ ਹਾਂਡੀ ਚੁੱਕ ਕੇ ਨਹੀਂ ਸੀਰੀਅਸ ਸਹਰਾ ਦੇ ਵਿੱਚ ਖੇਡਣ ਦੇ ਲੁਕਣ ਮੀਟੀ ਖੁੱਲੇ ਦਿਮਾਗ ਹਾਂ ਤੇ ਉਹਨੂੰ ਕਹਿ ਰਿਹਾ ਮੂੰਹ ਪਰੇ ਨੂੰ ਕਰ ਜਿਹਨੇ ਲੱਭਣਾ ਸੀ ਨਾ ਉਹਨੂੰ ਕਹਿੰਦਾ ਮੂੰਹ ਪਰੇ ਕਰ ਉਹਨੇ ਮੂੰਹ ਪਰੇ ਕੀਤਾ ਕਹਿੰਦਾ ਲੁੱਕ ਗਿਆ ਲੈ
ਇਹਦਾ ਇੱਕ ਭਰਾ ਟੁੰਡਾ ਸੀ ਤੇ ਉਹਦੀ ਮੋਟਰਸਾਈਕਲ ਵਿੱਚ ਹੀ ਆਣ ਡਿਆ, ਕਹਿੰਦੇ ਇੱਕ ਹੱਥ ਚੱਲੀ ਆ। ਇਹਦਾ ਇੱਕ ਭਰਾ ਟੁੰਡਾ ਸੀ, ਉਹਨੇ ਪਿੰਨੀ ਤੇ ਘੜੀ ਬੰਨੀ। ਇਹਦਾ ਇੱਕ ਭਰਾ ਟੁੰਡਾ ਸੀ, ਉਹਨੇ ਬਾਂਹ ਤੇ ਕਾਂਡੀ ਬੰਨੀ ਚਪੇੜਾ ਮਾਰਨਾ। ਨਾ ਕਰੋ ਭਾਈ ਬਦਸਰ ਦਾ ਵੀ ਇੱਕ ਭਰਾ ਟੁੱਟਾ ਸੀ। ਖੈਰ ਜੈਕ ਇੱਕ ਆ ਕਰ ਲੈਂਦੇ ਉਸ ਨਹੀਂ। ਤੋਂ ਬਾਅਦ ਉਸ ਚੱਲ ਤੋਂ ਕਰ ਬਾਅਦ ਲਾ ਕਰ ਲਾ। ਤੈਨੂੰ ਕੀ ਲੱਗਦਾ ਹੁਣ ਤੂੰ ਉਸਤਾਦ ਨੂੰ ਡੱਕੇ ਬਰਕਤ ਪਏਗੀ? ਨਹੀਂ ਪਏਗੀ ਮਜ਼ਾਕ ਉਡਾ ਰਹੇ ਹੋ ਤੂੰ, ਨਹੀਂ ਨਹੀਂ ਉਸਤਾਦ ਜੀ ਇੱਕ ਕਾਮੇਡੀ ਕਰ ਰਹੇ ਹੋ ਟੁੰਡੇ ਬੰਦੇ ਤੇ, ਉਹਦੇ ਵਿਚਾਰੇ ਦੇ ਅੱਗੇ ਹੱਥ ਹੈ ਨਹੀਂ, ਤੁਸੀਂ ਕਾਮੇਡੀ ਕਰ ਰਹੇ ਹੋ, ਹਾਏ ਹਾਏ। ਮਜ਼ਾਕ ਉਡਾ ਰਹੇ ਹੋ ਤੁਸੀਂ ਉਹਦਾ। ਨਹੀਂ ਅਸੀਂ ਤੇ ਠੀਕ ਹੈ ਭਾਜੀ, ਮੈਂ ਤੁਹਾਡੇ ਤੋਂ ਪਹਿਲੇ ਹੁਣ ਇਹਨਾਂ ਨੂੰ ਪੜਿਆ ਲਿਖਿਆ ਉਸਤਾਦ। ਮੈਂ ਤੁਹਾਡੇ ਨਾਲ ਆ, ਟੈਨਸ਼ਨ ਨਹੀਂ ਲੈਣੀ। ਭਾਜੀ ਟੁੰਡਾ ਕਿਹੜਾ ਪਿੱਛੇ ਖੜਾ ਵਾ? ਅੱਛਾ ਤਾਂ ਕੈਸਾ ਦੌਰ ਆ ਗਿਆ ਲੈ ਬਈ, ਓਹੋ ਜਿਵੇਂ ਉਹ ਨਹੀਂ ਕਹਿੰਦਾ ਕਰੈਕਟਰ ਇੱਕ ਕਹਿੰਦਾ ਆਹ ਕੈਸੀ ਗੱਲ ਮੇਰੇ ਜ਼ੇਨ ਚ ਆਈ, ਅੱਛਾ ਯਾਰ ਗੱਲ ਕਰਕੇ ਆਪੇ ਆਹ ਕੈਸੀ ਗੱਲ ਮੇਰੇ ਜ਼ੇਨ ਚ ਆਈ। ਠੀਕ ਹੈ ਨਾ, ਇਹ ਉਹ ਦੌਰ ਆ ਜਿਹਦੇ ਚ ਮੌਲਵੀਆਂ ਕੋਲੋਂ ਅਸੀਂ ਕਾਮੇਡੀ ਸੁਣਨਾ ਚਾਹੁੰਦੇ ਆ ਤੇ ਕਾਮੇਡੀਅਨਸ ਨੂੰ ਕਹਿੰਦੇ ਆ ਕਿ ਯਾਰ ਇਹ ਗੱਲ ਨਾ ਕਰੋ, ਉਹ ਟੁੰਡਾ ਸੀ, ਉਹ ਲੰਗੜਾ ਸੀ, ਉੱਤੇ ਨਾ ਕਰੋ, ਇਹ ਗੱਲ ਕਰੋ। ਓਏ ਕੈਸਾ, ਹਾਂਜੀ ਕੀ ਬਾਤ ਹੈ, ਕੈਸੀ ਗੱਲ ਆਈ ਮੇਰੇ ਜ਼ੇਨ ਵਾਹ ਵਾਹ ਫਾਈਨਲ ਕਰ। ਕੀ ਬਾਤ, ਚਲੋ ਜੀ ਮੌਲਵੀਆਂ ਕੋਲੋਂ ਕਾਮੇਡੀ ਭਾਲਦੇ ਆ ਤੇ ਸਾਡੇ ਕੋਲੋਂ ਚੰਗੀਆਂ ਗੱਲਾਂ। ਹਾਂਜੀ ਕਾਮੇਡੀਅਨਸ ਨੂੰ ਕਹਿੰਦੇ ਇੱਥੇ ਨਾ ਗੱਲ ਕਰੋ, ਇੱਥੇ ਨਾ ਗੱਲ ਕਰੋ, ਐ ਨਾ ਕਰੋ, ਐ ਤੁਸੀਂ ਇਦਾਂ ਕੀਤੀ, ਐ ਤੁਸੀਂ ਇਦਾਂ ਕੀਤੀ, ਐਤੇ ਨਹੀਂ ਸੀ ਕਰਨੀ ਚਾਹੀਦੀ। ਤੇ ਮੌਲਵੀਆਂ ਨੂੰ ਪੈਸੇ ਦੇ ਦੇ ਕੇ ਬੁਲਾਉਂਦੇ ਨੇ ਕਿ ਕਾਮੇਡੀ ਅੱਛੀ ਕਰੇਗਾ। ਵਾਹ 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 ਜੀ ਸਹੀ ਗੱਲ। ਓ ਹੋ ਕੀ ਹੈ ਮੇਰੇ ਜ਼ੇਨ ਚ। ਵੱਡੀ ਗੱਲ ਹੈ ਉਸਤਾਦ ਜੀ। ਇਹਦਾ ਇੱਕ ਭਰਾ ਕੈਸਾ? ਇਹਦਾ ਇੱਕ ਭਰਾ ਟੁੰਡਾ ਵਾ, ਸਾਰੀ ਦਿਹਾੜੀ ਕੇ ਲੈ ਕੇ ਖਲੋਤਾ ਰਿਹਾ। ਕਿਤੇ ਨੇ ਨਹੀਂ ਇੰਜ ਕਿੱਦਾਂ ਫੜਦਾ ਵਿੱਚ? ਨਹੀਂ ਇਦਾਂ ਇੱਕ ਸਾਈਡ ਤੋਂ ਟੁੰਡਾ, ਅੱਛਾ ਇੱਕ ਸਾਈਡ ਤੋਂ। ਇਹਦੇ ਭਰਾ ਦੇ ਦੋਵੇਂ ਹੱਥ ਹੈ ਨਹੀਂ ਸੀ, ਉਹ ਇੰਜ ਕਰਕੇ ਜਾਣ ਡਿਆ। ਬੰਦਾ ਕਹਿੰਦਾ ਕੀ ਗੱਲ ਦੇ ਚੁੱਕਣ ਲੱਗਾ? ਆ ਪਤਾ ਇਹਦਾ ਇੱਕ ਭਰਾ ਟੁੰਡਾ ਉਹਦਾ ਕਹਿੰਦਾ ਦੇਖ ਚੁੱਕਣ ਲੱਗਾ। ਇਹਦਾ ਭਰਾ ਇੱਕ ਟੁੰਡਾ ਸੀ, ਕਰੋੜੀ ਕਰਨ ਲੱਗਾ। ਇਹਦਾ ਸਾਜ ਇੱਕ ਭਰਾ ਟੁੰਡਾ ਸੀ, ਉਹ ਕਰੋੜੀ ਕਰਨ ਲੱਗਾ ਤਾਂ ਬਰਾਛਾਂ ਪੜਾ ਲਈਆਂ। ਉਸਤਾਦ ਜੀ ਯਾਰ ਕਰੋਰੀ ਉਸਤਾਦ ਜੀ ਇਹਦਾ ਇੱਕ ਭਰਾ ਟੁੰਡਾ ਵਾ, ਇਦਾਂ ਹੀ ਬੁਲਾਉਂਦਾ ਸੀ ਰਿਆ। ਨਹੀਂ ਉਹ ਟੁੰਡਾ ਇੰਜ ਵੀ ਕਰ ਸਕਦਾ ਉਰੇ ਆ। ਨਹੀਂ ਉਹ ਇੰਨਾ ਇੰਨਾ ਅੱਛਾ ਹੋਰ ਉੱਤੇ ਕਰ ਲਾ ਤੂੰ ਇੰਜ ਬਣਾਉਣ ਵਾਸਤੇ ਥੱਲਿਓਂ ਵੀ ਲਾ ਦੇ ਸਾਰਾ ਕੁਝ। ਉਹਦੀ ਕੱਲੀ ਧੌਣ ਸੀ, ਤੋੜ ਹੀ ਰਹੀ ਉਹ ਉਹਦੀ ਕੱਲੀ ਧੌਣ ਸੀ, ਉਹਨੇ ਇੰਜ ਕਰ ਦਿੱਤਾ। ਧੌਣ ਵੀ ਤੂੰ ਆਪਣੀ ਗੱਲ ਲਵਾ ਲਾ ਪਹਿਲਾਂ। ਇਹਦਾ ਇੱਕ ਭਰਾ ਟੁੰਡਾ ਸੀ ਤੇ ਆਪਰੇਸ਼ਨ ਕਰਾ ਕੇ ਕੰਨ ਏਡਾ ਖੁੱਲਾ ਕਰਾਇਆ। ਮੈਂ ਕਿਹਾ ਕੀ ਕਹਿੰਦਾ ਭਾਜੀ ਉਂਝ ਨਾ ਵਿੱਚ ਨਹੀਂ ਸੀ ਜਾਂਦੇ, ਖਾਜ ਨਹੀਂ ਸੀ ਹੁੰਦੀ। ਖਾਰਸ਼ ਨਹੀਂ ਸੀ ਹੁੰਦੀ ਉਹਨੇ। ਇਹਦਾ ਇੱਕ ਭਰਾ ਟੁੰਡਾ ਸੀ ਤੇ ਉਹਦੇ ਹੱਥਾਂ ਦੇ ਮਹਿੰਦੀ ਲਵਾਉਣ ਚਲੇ ਗਿਆ। ਇਹਦਾ ਇੱਕ ਭਰਾ ਤੇ ਉਹਨੇ ਕਿਹਾ ਚੱਲ ਆ ਮਹਿੰਦੀ ਪਈ ਉਹਦੇ ਵਿੱਚ ਆਏਗਾ। ਸਾਡੀ ਦਾ ਇੱਕ ਭਰਾ ਟੁੰਡਾ ਸੀ, ਤੰਦੂਰ ਤੇ ਰੋਟੀਆਂ ਲਾਉਂਦਾ ਸੀ। ਹਰ ਰੋਟੀ ਜਿਹੜਾ ਸੁਰਾਖ ਕੀਤਾ ਐ ਹੁੰਦਾ ਸੀ। ਭਾਈ ਬਦਸਰ ਦਾ ਵੀ ਇੱਕ ਭਰਾ ਟੁੱਟਾ ਸੀ। ਅੱਛਾ। ਇੱਕ ਬਾਂਹ ਦੇ ਨੋਹ ਕੱਟਦਾ ਸੀ, ਦੂਜੀ ਬਾਂਹ ਨੂੰ ਸ਼ਾਰਪਨਰ ਕਰਦਾ ਸੀ। ਇਹਦਾ ਇੱਕ ਭਰਾ ਟੁੰਡਾ ਸੀ, ਉਹਨੇ ਕਿਤੋਂ ਰੋਟੀ ਖਾਧੀ ਤੇ ਰੋਟੀ ਦੀ ਬੁਰਕੀ ਪਾ ਕੇ ਨਾ ਤਾਂ ਕੱਲੇ ਟੁੰਡ ਨੂੰ ਐਂ ਕਰ ਰਿਹਾ। ਤੇ ਹੋਟਲ ਵਾਲੇ ਨੇ ਕਿਹਾ ਯਾਰ ਇਹ ਕੀ ਕਰ ਰਿਹਾ? ਕਹਿੰਦਾ ਭਾਜੀ ਉਹ ਐਂ ਕਰ ਰਿਹਾ ਤੁਹਾਨੂੰ। ਕਿ ਭਾਜੀ ਬਹੁਤ ਮਜ਼ੇਦਾਰ ਆ। ਇਹਦਾ ਇੱਕ ਭਰਾ ਸੀ ਟੁੰਡਾ ਸੀ, ਦੋਸਤ ਦੀ ਮਹਿੰਦੀ ਤੇ ਗਿਆ, ਮਹਿੰਦੀ ਦੇ ਠੱਪੇ ਲਾਈ ਜਾਂਦੇ ਬਾਹਰ ਨਾਲ। ਅੱਜ ਇਹਦਾ ਇੱਕ ਭਰਾ ਟੁੰਡਾ ਸੀ, ਇੱਕ ਸਾਈਡ ਹੀ ਮੂੰਹ ਦੀ ਚਿੱਟੀ ਸੀ, ਇੱਕ ਕਾਲੀ ਸੀ। ਅੱਛਾ ਇੱਕੋ ਧੋਪਦਾ ਸੀ। ਨਹੀਂ ਜਦੋਂ ਧੋਂਦਾ ਸੀ ਇੰਜ ਆ ਜਾਂਦਾ ਸੀ। ਆਪ ਬਣਾ ਦੇ ਆ ਸੈਮਨ ਬਣਾ ਦੇ। ਇਹਦਾ ਵੀ ਇੱਕ ਭਰਾ ਉਸਤਾਦ ਜੀ ਟੁੱਟਾ ਸੀ, ਉਹਦੀਆਂ ਦੋਵੇਂ ਬਾਹਾਂ ਹੈਲੀ ਸੀ। ਉਹਦਾ ਵਿਆਹ ਹੋ ਗਿਆ ਤੇ ਉਹਦਾ ਗਾਨਾ ਉਹਦੇ ਗਲ ਤੇ ਬੰਨਿਆ, ਬਾਲ ਜੰਗਰੀ ਕੋਈ। ਇਹਦਾ ਭਰਾ ਟੁੰਡਾ ਸੀ, ਇਹਦਾ ਭਰਾ ਇੱਕ ਟੁੰਡਾ ਸੀ, ਉਹਨੂੰ ਘਰ 'ਚ ਘੋਟਣਾ ਕਹਿੰਦੇ ਮਿਰਚਾਂ ਹੀ ਆ। ਜਦੋਂ ਤੱਕ ਕੁੱਟੀ ਜਾ ਰਿਹਾ ਕਿਉਂਕਿ ਜੇ ਥੱਲੇ ਭੰਨੀ ਜਾ ਰਿਹਾ। ਗਲਤ ਨੰਬਰ ਤੇ 100 ਰੁਪਏ ਦਾ ਜੀ ਲੋਡ ਕਰਾ ਲਿਆ ਤੇ ਦੁਕਾਨਦਾਰ ਨੂੰ ਕਹਿ ਰਿਹਾ ਸੌਰੀ ਗਲਤ ਨੰਬਰ ਦੱਸਿਆ ਕਿ ਦੁਬਾਰਾ ਕਰ ਲਓ। ਕਹਿੰਦਾ ਸੌਰੀ ਨਹੀਂ, ਦੁਬਾਰਾ ਪੈਸੇ ਦਿਓ। ਬੜਾ ਸੁਨੇਹਾਂ ਦਾ ਇੱਕ ਭਰਾ ਛੋਟਾ ਲੰਗਰੀ ਜੈਨ ਮੈਨੂੰ ਗੱਲ ਦੱਸਾਂ ਨਾ ਤੋਂ ਬਾਅਦ ਠੀਕ ਹੈ ਟੇਸਟ ਲੈ ਹੁਣ। ਉਹ ਜੀ ਉਹ ਬਹੁਤ ਉਹ ਨਿਕਾ ਜਾ ਵੱਡੀ ਮੇਦਾ ਪਾਇਆ, ਏਡਾ ਵਫਾ ਮੇਦਾ ਉਹਦਾ, ਏਡੀ ਵਫਾ ਵਾਲਾ ਮੇਦਾ ਯਾਰ। ਉਹਨੇ ਕੰਮ ਬੇੜਾ ਮੇਦਾ ਗ੍ਰੈਂਡਰ ਲਾਇਆ ਤਰਾ ਹਰਚੇ ਗ੍ਰੈਂਡ ਹੋ ਜਾਂਦੀ। ਉਹਨੇ ਕੰਮ ਕਰਾਇਆ ਮੇਦੇ ਦਾ ਉਸਤਾਦ। ਭਾਜੀ ਉਹਦੇ ਕਿਹੜਾ ਵੱਡੀ ਜੁਗਤ ਮਾਰੇ ਦੇ ਅੰਦਰ ਵੜ ਜਾਂਦਾ। ਉਹ ਹੋਰ ਤਈਆ ਬਹੁਤ ਛੋਟਾ ਬਹੁਤ ਵੱਡਾ ਵਾ। ਕਹਿੰਦਾ ਮੈਂ ਕਬੱਡੀ ਖੇਡਦਾ। ਮੈਂ ਕਿਹਾ ਸਾਡੇ ਸਿਰੋਂ ਖੇਲਣੀ। ਬੈਠੇ ਬੈਠੇ ਪੱਟੀ ਬਰਫ ਦੀ ਖਾਈਂਦੇ ਆਪਣੇ ਪੂਰੇ ਚੂਸ ਜਾਂਦਾ। ਸਹੀ ਗੱਲ ਆ। ਮਾਨਾ ਉਧਰ ਗਜ਼ਾਈ ਹਮਲੇ ਕਰਦਾ ਵਾ। ਨਾ ਘਰ ਟੁਕੜੇ ਤਾਂ ਨਹੀਂ ਪਾਏ ਦੇ ਸਾਡੀ ਰੋਟੀ ਵਾਲੇ। ਨਹੀਂ ਉਹ ਲੈ ਉਹ ਖਿੰਗਰੀ ਟਲ ਹੋਈਆਂ ਨੇ, ਅਵਲ ਖਾ ਗਈ ਸਾਰੀ। ਪਤਾ ਨਹੀਂ ਕਿੱਥੋਂ ਰਹਿਤਾ ਲਿਆ, ਉਹਦਾ ਕਹਿੰਦਾ ਇੱਟਾਂ ਕਰ ਖਾਈ ਜਾਂਦੇ ਆ। ਸਹੀ ਗੱਲ। ਸੁੱਤੇ ਪਏ ਚਾਚਾ ਦੇ ਹਾਲੇ ਪੋਟਾ ਜੇ ਖਾਦਾ ਉਹਨੇ ਇੰਜ ਖੱਟ ਕੇ ਬਾਹਰ ਖਾ ਚੱਲੇ ਮੇਰੇ। ਮੰਜੀ ਦਾ ਪਾਵਾ ਖਾ ਨਹੀਂ ਉਹ ਜਿਹੜਾ ਭਰਾ ਇੱਕ ਜੁਗਤ ਮਾਰਦਾ ਉਹਦਾ ਕਿਸ ਉਹ ਟਾਈਮ ਪਤਾ ਕੀ ਆਇਆ ਹੁਣ ਗਿਆ ਨਾ ਤੁਸੀਂ ਗਲੋਜੀ ਕੁੱਤੇ ਬੇਟਾ ਭਾਈ ਖੁੱਲੀ ਟੂਟੀ ਹੁੰਦੀ ਅੰਦਰ ਚੱਲ ਥੋੜਾ ਸੌਰੀ
ਆਹੋ ਨਹੀਂ ਉਹ ਗਜ਼ਾਲਾ ਤੈਨੂੰ ਮੈਂ ਦਿਖਾਉਣਾ ਅਸੀਂ ਨਾ ਉਹ ਏਦਾਂ ਹੀ ਆ ਉਹ ਉਸਤਾਦ ਜੀ, ਉਹ ਪੂਰਾ ਕੁੰਡਾ ਮੂੰਹ ਨੂੰ ਲਾ ਕੇ ਉਹ ਗਿਆ ਅੰਦਰ। ਮੈਂ ਕਿਹਾ ਇਹ ਕੀ ਕਹਿੰਦਾ, ਭਲਵਾਨੀ ਕਰਦਾ। ਉਹਨੇ ਨਾ ਕਬੱਡੀ ਸ਼ੁਰੂ ਕੀਤੀ ਆ, ਉਹ ਹੈ ਸਿਹਤ ਨੋਨੀ ਟੈਪ ਆ, ਜਨਨ ਗੱਲ ਆ, ਅਸੀਂ ਗਏ ਨਾ ਤੇ ਡਬਲ ਪਾਉਣ ਰੱਖ ਕੇ ਮੁੱਛ ਕਬੱਡੀ ਪਾਉਣ ਚੱਲ ਜਾਂਦਾ ਭੁੱਖ ਲੱਗੀ ਕਹਿੰਦਾ ਬਾਅਦ ਕੀ ਕਰੀਏ। ਅਸੀਂ ਸਨੈਨ ਕੋ ਗਏ ਤੇ ਸਨੈਨ ਦਾ ਮੂੰਹ ਬਣਿਆ ਸੁਬਾ। ਮੈਂ ਤਾਂ ਕਹਿੰਦਾ ਕੀ ਗੱਲ ਹੋਈ, ਆ ਸੁਬਾ ਬੜੇ ਨਾਲ ਲੜ ਪਿਆ। ਕਹਿੰਦਾ ਇਹ ਤਾਂ ਕੰਮ ਬਹੁਤ ਚੰਗਾ ਕੀਤਾ, ਜਿਹੜਾ ਸੁਬਾ ਲੜ ਪਿਆ ਨਾ, ਸਾਰਾ ਦਿਹਾੜੀ ਚ ਹੋ ਗਈ। ਆਨੇ ਕਿ ਬਹੁਤ ਚੰਗੀ ਕੀਤਾ ਸਿਰ ਕੰਮ ਨਵੇੜ ਲਿਆ ਗਲਿਆ ਨਹੀਂ ਪਈ। ਅਸੀਂ ਜਾਣਾ ਸੁਬਾ ਸਨੈਨ ਕੋ ਸ਼ੋਅ ਕਰਨ ਉੱਥੇ, ਸਨੈਨ ਦੇ ਬੰਦੇ ਬੈਲਨ ਦੀ ਦੁਕਾਨ। ਹਾਂਜੀ ਆ ਗਏ ਹੋ ਇਹ ਤੂੰ ਆ ਗਏ ਹੋ। ਨਹੀਂ ਤੇ ਜਿਹੜਾ ਤੇਰਾ ਇੱਕ ਭਰਾ ਵਾ ਇਹ ਅਮਿਤ ਆਹੋ ਮੇਰੇ ਪੁੱਛੋ ਐਂਕਰ ਆ ਜਿਹੜਾ ਆ ਇੱਥੇ ਮਿੱਠਾ ਕਹਿੰਦਾ ਉਹਦੇ ਕੋਲ 100-50 ਰੁਪਏ ਮੰਗ ਲਏ ਇਹਨਾਂ ਦੀ। ਅੰਮਾ ਮਾਂ ਜੀ ਪਤਾ ਕੀ ਗੱਲ ਹੈਗਾ, ਅੱਜ ਕੱਲ੍ਹ ਅਪ ਡਾਊਨ ਬੜਾ ਚੱਲ ਰਿਹਾ, ਫਾਈਨੈਂਸ਼ਲੀ ਮੈਂਟਲੀ ਕੰਮ ਬਹੁਤ ਡਾਊਨ ਚੱਲ ਰਿਹਾ। ਉਹਦੀ ਭਾਈ ਕਹਿੰਦੇ 100 ਰੁਪਏ ਦੇਣਾ ਦੇ ਲਈ ਤਾਂ ਜਾ ਕੰਮ ਤੇ। ਇਹਨਾਂ ਦੇ ਕਿਸੇ ਕਜ਼ਨ ਦੀ ਸ਼ਾਦੀ ਤੇ ਅਸੀਂ ਵੀ ਗਏ ਸਾਰੇ ਜਾਣੇ, ਤੇ ਮੈਨੂੰ ਕਹਿੰਦਾ ਆਪਣਾ ਤੁਸੀਂ ਵੀ ਵਿੱਚ ਆਣਾ। ਮੈਂ ਕਿਹਾ ਅਸੀਂ ਬਾਹਰ ਬੈਠੇ ਆ। ਤੇ ਮਿੱਠੇ ਦਾ ਜਿਹੜਾ ਵੱਡਾ ਭਰਾ ਉਸਤਾਦ ਜੀ ਨੂੰ ਮਿਲੇ ਤੁਸੀਂ, ਉਹ ਝਟਕਾ ਟੈਪ ਜਿਹਾ ਵੱਡਾ ਬਿਲਕੁਲ। ਕੱਪੜੇ ਛੱਪੜੇ ਪਾ ਕੇ ਜੱਟਾਂ ਵਾਲੇ ਨਾ। ਹਾਂ ਉਹਦਾ ਹੁਣ ਮੁੰਡਾ ਆਇਆ, ਮਿੱਠੇ ਦਾ ਭਤੀਜਾ, ਉਹਦਾ ਮੁੰਡਾ ਜਾਣੀ ਕਿ ਅਬੂ ਜੀ 10 ਰੁਪਏ। ਆਹੋ ਉਧਰ ਅਬੂ ਜੀ 10 ਰੁਪਏ ਦਿਓ। ਤੈਨੂੰ ਪਤਾ ਨਹੀਂ ਮੈਂ ਬੰਦਿਆਂ 'ਚ ਬੈਠਾ। ਅਬੂ ਜੀ ਤੁਸੀਂ ਸ਼ਾਮ ਨੂੰ ਗਿਆ ਸੀ, ਲੈ ਲਿਓ। ਕਿਹਾ ਸੀ ਮੈਂ ਹੈਂ ਜਾਂ ਫਿਰ ਪਰਚਾ ਕਰਾ ਦੇ, ਹੁਣ ਨਹੀਂ ਹੈਗੇ। ਜਾਂ ਬੰਦੇ ਇਕੱਠੇ ਕਰ ਲਾ ਬਾਹਰ, ਆਪਣੇ ਮੁੰਡੇ ਨੂੰ ਆਪਣੇ ਮੁੰਡੇ ਨੂੰ। ਅੱਛਾ ਕਹਿੰਦਾ ਜਾਂ ਬੰਦੇ ਇਕੱਠੇ ਕਰ ਲਾ। ਆਹੋ ਜਾਂ ਬੰਦੇ ਇਕੱਠੇ ਕਰ ਲਾ, ਜਾਂ ਆਪਣੇ ਯਾਰ ਦੋਸਤ ਬੁਲਾ ਲਿਆ, ਮੈਂ ਬੈਠਾ ਇੱਥੇ ਜਾਂ ਜੋ ਹੁੰਦਾ ਤੇਰੇ ਕੋਲ ਕਰ ਲਾ। ਮੈਂ ਕਿ ਇਹ ਬੱਚਾ ਦੇ ਪਾਸੇ ਉਹ ਮੈਂ ਕਿਤੇ ਯਾਰ ਮੈਂ ਵਾਅਦਾ ਕਰ ਲਿਆ, ਕਿਤੇ ਲਿਖ ਕੇ ਦੇ ਦਿੱਤੇ ਤੈਨੂੰ 10 ਰੁਪਏ ਦੇਣੇ। ਸ਼ਾਮ ਕਰ ਲਿਆ ਕਦੋਂ? ਨਹੀਂ ਹੈ ਹੁਣ, ਨਹੀਂ ਹੁੰਦੇ ਕਿਸੇ ਟਾਈਮ, ਬੰਦਿਆਂ 'ਚ ਬੈਠਾ। ਜਾ ਜੋ ਹੁੰਦਾ ਤੇ ਕੋ ਕਰ ਲੈ। ਮੈਂ ਮੁੱਕਰ ਗਿਆ ਆਪਣੀ ਜ਼ਬਾਨ ਤੋਂ। ਚੱਲ ਇਦਾਂ ਨਹੀਂ ਆ ਉਹ ਭਾਈ ਉਹਨੂੰ ਪੈਸੇ। ਉਹ ਬੱਚਾ ਖੜੋਤਾ ਕੱਚਾ ਹੋ ਗਿਆ, ਮੈਂ ਪੂਰੀ ਬਹਿਸ ਕਰ ਰਿਹਾ। ਅੱਛਾ ਫਿਰ ਉਹਨੂੰ ਐਂਡ ਤੇ 10 ਰੁਪਏ ਕੱਢ ਕੇ ਦਿੱਤੇ ਆ। ਛਾਪਰ ਚੋ 10 ਰੁਪਏ ਕੱਢ ਕੇ ਦਿੱਤੇ ਆ ਤੇ ਵੱਡੇ ਭਤੀਜੇ ਦਾ ਨਾਮ ਲਿਆ। ਓਏ ਉਹਨੂੰ ਨਾ ਦੱਸੀ, ਫਲਾਣੇ ਨੂੰ ਨਾ ਦੱਸੀ, ਜੇ ਦੱਸਿਆ ਕੱਲ ਪਰਸੋਂ ਦੇ ਪੈਸੇ ਤੇਰੇ ਮਰ ਜਾਣੇ। ਅਗਲੇ ਆਉਣ ਵਾਲੇ ਉਸਤਾਦ ਜੀ ਉਹਨਾਂ ਕਿਤੇ ਬਚਪਨ ਤੋਂ ਓਏ ਹੋਏ ਅੱਗੇ ਹਰ ਐਡਰੈਸ ਫੋਨ ਨੰਬਰ ਤੇ ਉਹਨਾਂ ਦੇ ਕਾਰਡ ਹੁੰਦੇ ਨੇ, ਕਾਰਡ ਉਹਦੇ ਕੋਲ ਇੰਨੇ ਕਾਰਡ ਆ। ਉਹਨੇ ਕਾਰਡਾਂ ਦੇ ਵਿੱਚ ਕਿਤੇ ਮਰਨ ਜੀ ਰੱਖਿਆ ਉਹਦਾ 300 ਰੁਪਇਆ, ਤੇ ਉਹ ਵੀ ਜਦੋਂ ਕੱਢਣਾ ਤੇ ਮੂੰਹ ਬਣਾਉਣਾ ਵਾ, ਲੈ ਚੱਲੇ ਜੇ ਕਿਤੇ ਰਾਜ ਕੁਛ ਹੋ ਜਾਵੇ ਮੈਨੂੰ, ਜੇ ਕਿਤੇ ਗੱਡੀ ਭੱਜ ਗਈ ਫੇਰ ਹੈ, ਤੇ ਉਹਨੂੰ ਕਿਤੇ ਕੋਲੋਂ ਦੇਣੇ ਪੈਂਦੇ, ਭਾਈ ਤੂੰ ਮਰਨ ਜੀ ਬਹੁਤਾ ਕਰ ਲਾ ਵੀ ਥੋੜਾ ਵਾ, ਇੰਨੇ ਕਾਰਡ ਆ ਕਾਰਡਾਂ 'ਚ ਲੱਭਦਾ। ਤੇ ਹੁਣ ਉਹਨੇ ਮੈਨੂੰ ਆ ਕੇ ਪਤਾ ਕਿੱਦਾਂ ਉਠਾਉਣਾ, ਉਹਨੇ ਖੁੱਲਾ ਕੁੜਤਾ ਪਾਇਆ ਹੁੰਦਾ, ਉਹਨੇ ਨਹੀਂ ਕਹਿਣਾ ਕਿ ਸਾਜਦ ਮਿੱਠੇ ਨਹੀਂ ਐ ਨਾਗੀ ਚੌਕੀ ਸਾਹਿਬ। ਮੈਨੂੰ ਮਿਲਿਆ ਵੀ ਨਹੀਂ ਉਦਾਂ, ਉਹਨੇ ਦੇਖਿਆ ਹੋਣਾ ਕਿਤੇ ਚੈਨਲ ਚੂਨਲ ਦੇ ਸ਼ੋਅ ਦੇਖਿਆ ਹੋਣਾ ਸਾਡਾ, ਮੈਨੂੰ ਮਿਲਿਆ ਨਹੀਂ। ਤੇ ਮੈਨੂੰ ਫਸਟ ਟਾਈਮ ਮੈਂ ਦੇਖ ਰਿਹਾ, ਖੁੰਮੇ ਇਹਨਾਂ ਦੇ ਸਾਰਿਆਂ ਦੇ ਇੱਕੋ ਜਿਹੇ ਹੀ ਆ, ਉਧਰੋਂ ਆ ਰਿਹਾ ਮੈਨੂੰ ਮਿਲਿਆ। ਹਾਂਜੀ ਮੁਦੱਸਰ ਸਾਹਿਬ ਨਹੀਂ ਯਾਰ ਪਹਿਲਾਂ ਨਿਕਲਨੇ ਐ ਕੀ ਹਾਲ ਕਰ ਲਿਆ। ਆਹ ਇੱਥੋਂ ਸਾਰੀ ਇੱਥੋਂ ਲਿਆ ਉਹਨੇ। ਹਾਂਜੀ ਇਹ ਕੀ ਹਾਲ ਕਰ ਲਿਆ ਉਹ ਮੈਂ ਤਾਂ ਬੇਟਾ। ਅੱਛਾ ਕੋਈ ਵੀ ਆਵੇ ਨਾ, ਪਹਿਲੀ ਮੁਲਾਕਾਤ ਵੀ ਪਹਿਲੀ ਵਾਰ ਮਿਲਿਆ, ਹਾਂਜੀ ਆ ਗਏ ਹੋ, ਬਿਸਮਿਲ੍ਲਾ ਆ ਜਾਓ, ਵੀ ਪਹਿਲਾਂ ਤਾਂ ਲੱਗੀ ਕੋਈ ਨਹੀਂ। ਮੈਂ ਮਿੰਟ ਤੇ ਲੈ ਗਿਆ, ਐਡਾ ਬਿਲਡਅਪ ਦਿੱਤਾ ਤੇ ਅਸੀਂ ਅੱਗੇ ਸੇਕਣ ਦੇ, ਹਾਂਜੀ ਸੈਂਡੋ ਸਪਾਲਾ ਕਿੱਥੇ ਜੀ, ਆ ਗਿਆ। ਮੈਂ ਕਿਹਾ ਯਾਰ ਦੱਸਣਾ ਕੋਈ ਬਾਤ ਨਹੀਂ, ਕੋਈ ਲੋੜ, ਇੱਥੇ ਬੈਠੋ, ਘੰਟੇ ਬਾਅਦ ਬੱਚਾ ਆਏਗਾ, ਪਾਣੀ ਪਿਲਾਏਗਾ, ਪਾਣੀ ਪੀ ਕੇ ਤੁਸੀਂ ਕਰ ਜਿਹੜਾ ਮਿੰਟ ਦੇ ਪ੍ਰੋਗਰਾਮ ਵਾਈਂਡ ਅਪ ਹੈ। ਮੈਂ ਕਿਹਾ ਫਨਕਾਰ ਸੀ, ਕੋਈ ਨਹੀਂ ਮੌਲਾ ਦਾ ਕਰਨਾ ਹੋਰ ਕੰਮ ਦੇਣਾ, ਹੋਰ ਕੋਈ ਨਹੀਂ ਹੁੰਦਾ। ਨਹੀਂ ਰਾਸ਼ੀ ਨੇ ਜਦੋਂ ਬੱਕਰਾ ਲੈਣ ਗਿਆ ਤੇ ਵੱਡੀ ਤੇ ਰਾਸ਼ੀ ਨਾਲ ਹੁਣ ਬੱਕਰਾ ਲੈ ਅੱਗੇ ਮੇਰਾ ਵੱਡਾ ਭਰਾ, ਦਰਮਿਆਨ ਚ ਮੈਂ, ਪਿੱਛੇ ਰਾਸ਼ੀ। ਤੇ ਰਾਸ਼ੀ ਨੂੰ ਕਹਿ ਰਿਹਾ ਅਸੀਂ ਆਪਣੇ ਯਾਰ ਦੇ ਵਿਆਹ ਤੇ ਚਾਅ ਲਾੜ ਕਰਨੇ ਆ, ਮੈਂ ਛੱਡਣਾ ਕੋਈ ਨਹੀਂ, ਮੈਂ ਖੁਸਰੇ ਨਹੀਂ ਆਉਣ ਦੇਣਾ, ਮੈਂ ਕੁੜੀਆਂ ਲੈ ਕੇ ਆਉਣੀਆਂ, ਅਸੀਂ ਇੰਜ ਕਰਨਾ ਤੇ ਇੰਜ ਕਰਨਾ। ਯਕਦਮ ਭਾਈ ਬਾਬਾ ਨੇ ਗੱਡੀ ਸਾਈਡ ਤੇ ਲਾ ਕੇ ਰੋਕ ਲਈ, ਥੱਲੇ ਉਤਰ, ਕਹਿੰਦਾ ਥੱਲੇ ਉਤਰ। ਮੈਨੂੰ ਕਹਿੰਦਾ ਕਰਾਂ ਦੀ ਕਸਮ ਆ ਤਲਾਸ਼ੀ ਪਾਉਣੀ ਉਧਰ ਮਹਿੰਦੀ ਵਾਲੇ ਦਿਨ, ਤੇਰੇ ਕੋਲ 700 ਨਿਕਲ ਆਇਆ ਨਾ, ਮੈਂ ਤੈਨੂੰ ਤਾਂ ਅੰਦਰ ਜਾਣਾ, ਚੱਲ ਪੈਦਲ। ਸਿਗਰਟ ਭਰਾ ਕਹਿੰਦਾ ਉਹਦਾ ਇੱਕ ਡਾਇਲੌਗ ਆ, ਉਹ ਅਕਸਰ ਹਰ ਜਿਹੜਾ ਭੁੱਖ ਨਾ ਕਹੋ ਨਾਗੇ ਦਿਆ ਬੱਚੇ ਆ, ਦੌੜ ਨਾਗੇ ਦਿਆ ਬੱਚੇ ਆ। ਯਾਰ ਇਹ ਕਿਹੜਾ 5-6 ਤੱਕ ਤਾਂ ਮੈਂ ਕਿਹਾ ਭਾਈ ਬਾਹਰ ਮੇਰੇ ਕੋਲ 5,000 ਦਾ ਪਤਾ ਮੈਂ ਲੈ ਲੈਣੇ ਸਰ, ਲੈ ਲੈਣੇ, ਸਾਨੂੰ ਪਤਾ ਤੁਸੀਂ ਆਰਟਿਸਟ ਹੋ, ਤੁਸੀਂ ਫਨਕਾਰ ਹੋ, ਤੁਹਾਡੇ ਕੋਲ ਭਾਨ ਨਹੀਂ ਹੋਣੀ, ਤੁਹਾਨੂੰ ਭਾਨ ਲੈ ਕੇ ਦੇਣਗੇ ਸਰਕਾਰ। ਦਿਓ ਜੀ ਸਿਟੀ 41 ਤੇ ਉਹਦੇ ਨਾਲ ਕਰ। ਮੇਰੇ ਛੋਟੇ ਭਾਈ ਦੱਸ ਰਹੇ, ਮੇਰੇ ਛੋਟੇ ਭਾਈ ਨੇ ਮਿੱਠਾਪੁਰੀਆ ਸਜਾਦ ਦੀ ਪ੍ਰੋਡਕਸ਼ਨ ਤੇ ਸਾਰਾ ਤਾਰਫ ਕਰਾ ਕੇ ਲਾਓ, ਘਰੋਂ ਕੈਂਚੀ ਲੈ ਕੇ ਆਉਂਦੇ, ਉਹ ਕਹਿੰਦਾ ਅੱਲਾ ਕਰ ਕਿਤੇ ਕੈਪਟਨ ਵੀ ਪਵਾ ਲਓ, ਕਹਿੰਦਾ ਕਿ ਕੈਪਟਨ ਦਾ ਆਪਣੀ ਤਰਤੀਬ। ਆਹੋ ਓਏ ਹੋਏ ਹੋਏ। ਲੋ ਜੀ ਨਾਜ਼ਰੀਨ, ਟਾਈਮ ਪੂਰਾ ਹੋ ਗਿਆ ਪ੍ਰੋਗਰਾਮ ਦਾ, ਤੇ ਆਪਣਾ ਖਿਆਲ ਰੱਖੋ ਬਹੁਤ। ਇੰਗਲਿਸ਼ ਵਾਲੇ ਨੂੰ ਦੱਸ ਦੋ ਟਾਈਮ। ਔਰ ਉਹ ਸਾਡੇ ਭਰਾ ਨੇ, ਸਾਡੇ ਯਾਰ ਵਾਦੇ ਘਾਟੇ ਹੁੰਦੇ ਨੇ। ਉਹਨੇ ਕਿਉਂ ਕਿਹਾ ਫਿਰ ਮੈਨੂੰ
ਨਹੀਂ ਠੀਕ ਇਹ ਮੁਹੱਬਤ ਆ, ਇਹ ਤੁਹਾਡੀ ਮੁਹੱਬਤ ਆ, ਇਹ ਮੁਹੱਬਤ ਆ। ਉਹਨੇ ਕਿਉਂ ਕਿਹਾ ਫਿਰ? ਉਹਨੇ ਕਿਉਂ ਕਿਹਾ ਫਿਰ ਮੈਂ ਵੀ ਕਹਿਤਾ ਹੁਣ ਹਾਂ ਹੈਨਾ ਤਾਂ ਕਿਆ ਆਹੋ ਵਾਹ ਵਾਹ ਤੇ ਮੈਂ ਉਹਨੂੰ ਸਾਰਾ ਕੁਝ ਕਿਹਾ ਮੈਂ ਕਿਹਾ ਯਾਰ ਮੈਂ ਤੇਰੇ ਕਮੈਂਟ ਦੇਖੇ ਤੂੰ ਏਡੇ ਅੱਛੇ ਕਮੈਂਟ ਕਰਦਾ ਹੈ ਤੇ ਤੂੰ ਐ ਓਏ ਹੋਏ ਪਤਾ ਨਹੀਂ ਕਿੱਡਾ ਕੁ ਵੱਡਾ ਜਿਆਲਾ ਸੀ ਵਿਚਾਰਾ ਔਰ ਉਹਦੇ ਦਿਮਾਗ 'ਚ ਆ ਗਿਆ ਕਿ ਪਤਾ ਨਹੀਂ ਕੀ ਬਾਕੀ ਮੇਰਾ ਭਾਈ ਕੋਈ ਤਲਕ ਨਹੀਂ ਅਸੀਂ ਉਹ ਗੈਰ ਮੁਸਲਮ ਵੀ ਹੋਵੇ ਨਾ ਕੋਈ ਉਹਦੀ ਤੇ ਅਸੀਂ ਉੱਥੇ ਜੌਬ ਕਰ ਰਹੇ ਇਹ 'ਚ ਕਿਹੜੀ ਗੱਲ ਅਸੀਂ ਜੋ ਉਹਦੇ ਕੋਲ ਲੈ ਰਹੇ ਭਾਈ ਆਪਣਾ ਕਰਕੇ ਲੈ ਰਹੇ ਬਿਲਕੁਲ ਠੀਕ ਆ ਰਿਸਪੈਕਟ ਉਹਨਾਂ ਦੀ ਇਸ ਤੋਂ ਆ ਕਿ ਸਾਡੇ ਉਹ ਭਾਈ ਓਨਰ ਓਨਰ ਦੇ ਮਾਲਕ ਨੇ ਆਪਣੀ ਉਹਨਾਂ ਦੀ ਜ਼ਾਤ ਹਕੂਮਤ ਫਲਾਣਾ ਕੀ ਆ ਉਹ ਸਾਨੂੰ ਉਹਨਾਂ ਨਾਲ ਕੋਈ ਸਰੋਕਾਰ ਨਹੀਂ ਸਾਨੂੰ ਕੋਈ ਉਹਦਾ ਨਾਲ ਮਤਲਬ ਨਹੀਂ ਉਸਤਾਦ ਜੀ ਜਦੋਂ ਤੁਹਾਡੇ ਤੇ ਉਹ ਪਰਚੇ ਪੁੱਛੇ ਸੀ ਉਦੋਂ ਨਹੀਂ ਕੋਈ ਫੇਵਰ ਉਹਨਾਂ ਕੋਲੋਂ ਲਈ ਆਪ ਆਪਣੇ ਸਿਰ ਤੇ ਜਾ ਆਪ ਕੇ ਭੱਜੇ ਨੇ, ਆਪ ਭੱਜੇ ਆ, ਸੁਬਾਹ ਹਰ ਸ਼ਾਮ ਪਾਸੇ। ਭੱਜੇ ਆ। ਤੇ ਉਹ ਮਤਲਬ ਕਿ ਕੋਈ ਐਸੀ ਗੱਲ ਹੀ ਨਹੀਂ ਸਾਡੇ ਤੇ ਹੈ ਉਹਨਾਂ ਦੇ ਨਾਲ ਜਿਹੜੀ ਯਾਰ ਹੁਣ 20 ਮਸਲੇ ਨੇ ਹਾਂਜੀ ਮੇਰੇ ਨਾਲ ਹਾਂਜੀ ਹੋਰ ਵਾਲੇ ਬਣਨ ਵਾਲੇ ਨੇ ਤਿਆਰੀ ਹੋ ਰਹੀ ਫਿਰ ਮੇਰੇ ਖਿਲਾਫ ਵੀਡੀਓਜ਼ ਹੋ ਰਹੀਆਂ ਨੇ ਸਾਰਾ ਇਜਾਦ ਨਾਲ ਆ ਤੁਹਾਡੇ ਟੈਂਸ਼ਨ। ਹਾਂ ਤੇ ਕੋਈ ਟੈਨਸ਼ਨ ਤੇ ਮੈਂ ਕਦੀ ਵੀ ਨਹੀਂ ਗਿਆ ਉੱਥੇ ਹਾਂਜੀ ਬਿਲਕੁਲ ਮੈਂ ਕਦੀ ਮੇਰੇ ਏਡੇ ਅੱਛੇ ਦੋਸਤ ਮੈਨੂੰ ਕਹਿੰਦੇ ਭਾਜਨ ਸਾਡਾ ਕੰਮ ਕਰਾ ਦਿਓ ਅਸੀਂ ਆਹ ਕਰਾ ਦਿਓ ਮੈਂ ਕਹਿੰਦਾ ਭਾਈ ਮੈਂ ਉਹ ਮਿਲਦੇ ਹੀ ਨਹੀਂ ਕੋਈ ਗੱਲਬਾਤ ਨਹੀਂ ਕਰਦੇ ਅਗਰ ਕਿਤੇ ਚੈਨਲ ਜਾਈਏ ਮਿਲੇ ਸਿਰਫ ਇੰਨਾ ਉਹਨੇ ਕਹਿਣਾ ਹੋਰ ਵੀ ਜਾਨੀ ਮੈਂ ਕਹਿਣਾ ਹਾਂਜੀ ਬਸ ਇਸ ਤੋਂ ਇਲਾਵਾ ਕੋਈ ਗੱਲ ਨਹੀਂ ਸਹੀ ਬਾਤ ਹੁਣ ਵੀ ਮੇਰੀ ਹਰ ਕੀਤੀ ਜਿਹੜੀ ਗਵਰਨਮੈਂਟ ਦੀ ਮੇਰੇ ਤੇ ਪਾਈ ਜਾਣੀ ਹੈ ਤੁਸੀਂ ਸਹੀ ਗੱਲ ਤੁਹਾਡੇ ਕੋਲ ਆਪਣੇ ਚੈਨਲ ਨੇ ਤੁਸੀਂ ਆਪਣੇ ਚੈਨਲ ਬਣਾ ਕੇ ਜੋ ਮਰਜ਼ੀ ਉਹਨਾਂ ਨੂੰ ਕਹੋ ਜਿੱਦਾਂ ਮਰਜ਼ੀ ਕਹਿੰਦੇ ਰਹੋ ਬਿਲਕੁਲ ਠੀਕ ਹੈ ਨਾ ਉਹਨਾਂ ਦਾ ਉਹ ਸਿਸਟਮ ਮੇਰਾ ਤੁਸੀਂ ਐਵੇਂ ਹਰ ਗੱਲ ਦੱਸ ਤੁਹਾਡੀ ਤਨਖਾਹ ਬੰਦ ਕਰਾਉਣਾ ਚਾਹੁੰਦੇ ਕਿ ਹਟ ਜਾਓ ਯਾਰ ਮੇਰੀ ਤਨਖਾਹ ਕਿਤੇ ਵਧੇ ਅੱਲਾ ਦਿੰਦਾ ਤਨਖਾਹ ਅੱਲਾ ਨੇ ਹੋਰ ਬਾਤ ਉਹਨਾਂ ਉਹ ਵਸੀਲੇ ਹੀ ਹੁੰਦੇ ਨੇ ਨਾ ਯਾਰ ਜਿੰਨੇ ਸੁਣਦੇ ਨੇ ਇਹਨਾਂ ਨੂੰ ਕਹੋ ਆ ਜਿਹੜੇ ਬਾਹਰ ਗਏ ਨੇ ਹਾਂਜੀ ਆ ਜਿੰਨੇ ਸਾਡੇ ਓਵਰਸੀਜ਼ ਵਾਲੇ ਨੇ ਇਹ 90% 95 ਬਲਕਿ 100% ਹੀ ਉਹਨਾਂ ਕੋਲੋਂ ਪੈਸੇ ਕਮਾਉਂਦੇ ਹੋਣੇ ਜਿਹੜੇ ਮੁਸਲਮਾਨ ਨਹੀਂ ਗਏ ਹਾਂਜੀ ਇਦਾਂ ਹੀ ਆ ਸਾਡੀ ਉਹ ਗੋਰੇ ਨੇ ਕ੍ਰਿਸਚਨ ਨੇ ਕੋਈ ਨੇ ਕੋਈ ਇਦਾਂ ਹੀ ਹੈ ਨਾ ਚੱਲਦਾ ਹੁਣ ਉਹ ਅਸੀਂ ਕੀ ਕਹੀਏ ਹਾਂਜੀ ਇੱਥੇ ਹੀ ਸਮਝ ਆ ਰਹੀ ਗੱਲ ਦੀ ਬਸ ਜ਼ਹਿਨ ਥੋੜਾ ਜਿਹਾ ਵਸੀ ਕਰੋ ਕੋਈ ਐਸੀ ਗੱਲ ਨਹੀਂ ਦਿਮਾਗ ਵੱਡਾ ਰੱਖਿਆ ਕਰੋ ਕੋਈ ਭਾਰ ਨਹੀਂ ਕੋਈ ਟੈਨਸ਼ਨ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਆਪਣਾ ਅੰਦਰ ਦਾ ਪਤਾ ਹੁੰਦਾ ਅਗਰ ਮੈਂ ਠੀਕ ਆ ਤੇ ਓਕੇ ਠੀਕ ਰੱਬ ਨੂੰ ਪਤਾ ਮੈਨੂੰ ਪਤਾ ਮੇਰੇ ਅੰਦਰ ਮੈਂ ਕਿੰਨੀ ਕੁ ਇਰਾਦਾ ਤਨ ਕਿਸੇ ਨਾਲ ਕੁਝ ਜ਼ਿਆਦਤੀਆਂ ਕੀਤੀਆਂ ਫਲਾਂ ਕੀਤਾ ਠੀਕ ਕੀਤਾ ਮੈਨੂੰ ਪਤਾ ਅਗਰ ਮੈਨੂੰ ਪਤਾ ਵਾ ਤੇ ਕਿ ਓਕੇ ਆ ਤੇ ਬਸ ਓਕੇ ਆ ਫਿਰ ਨਵੇਂ ਅਕਸਰੇ ਤੇ ਵੰਡੀ ਦੇ ਚੌਲ ਲੈਣ ਡਿਆ ਨਹੀਂ ਕਰਦੇ ਆਪਣਾ ਬਹੁਤ ਖਿਆਲ ਰੱਖੋ ਇਨਸ਼ਾਅੱਲਾ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ ਰੱਬ ਰੱਖਾ ਜੀ ਅੱਲਾ ਹਾਫਿਜ਼